ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 31 ਤਰੀਕ ਆ ਅਤੇ ਦਿਨ ਜਿਹੜਾ ਆ ਸੋਮਵਾਰ ਆ ਅਤੇ ਇਸ ਸਾਲ ਦਾ ਇਹ ਆਖਰੀ ਦਿਨ ਆ ਜੀ। ਬਿਲਕੁਲ 2018 ਸਾਲ ਜਿਹੜਾ ਆ ਉਹ ਸਮਾਪਤੀ ਦੇ ਵੱਲ ਨੂੰ ਆ। 2019 ਨਵਾਂ ਸਾਲ ਚੜ੍ਹਨਾ ਹੈ। ਉਹ ਤਾਂ ਵੈਸੇ ਇੱਕ ਰੈਗੂਲਰ ਦਿਨ ਜਿਹੜਾ ਬਦਲਣਾ ਹੈ, ਪਰ ਚਲੋ ਕਈ ਏਰੀਏ ਜਿਹੜੀ ਇਹ ਮਾਈਲ ਸਟੋਨ ਇਹ ਮਾਇਨੇ ਜਿਹੜੇ ਆ ਹਰ ਇੱਕ ਜਿਹੜੇ ਇਨਸਾਨ ਦੇ ਲਈ ਵੱਖੋ ਵੱਖਰੇ ਜਿਹੜੇ ਆ ਵਰੇ ਆ ਉਹ ਲੈ ਕੇ ਆਉਂਦੇ ਨੇ। ਕੋਈ ਨਵੀਆਂ ਇੱਛਾਵਾਂ ਦੇ ਨਾਲ, ਨਵੀਆਂ ਰੈਜ਼ੋਲੂਸ਼ਨਾਂ ਦੇ ਨਾਲ ਵੀ ਆਹ ਕੁਛ ਕਰਨਾ ਆ, ਨਵੇਂ ਮਿਸ਼ਨਾਂ ਦੇ ਨਾਲ ਲੋਕ ਨਵੇਂ ਸਾਲ ਦੇ ਵਿੱਚ ਕਦਮ ਰੱਖਦੇ ਆ। ਸਾਡੇ ਵੱਲੋਂ ਸਾਰਿਆਂ ਨੂੰ ਹੀ ਸ਼ੁਭ ਇੱਛਾਵਾਂ। ਸਾਰਿਆਂ ਦਾ ਇਹ ਆਉਣ ਵਾਲਾ ਵਰ੍ਹਾ, ਆਉਣ ਵਾਲਾ ਇਹ ਸਾਲ ਆ ਬਹੁਤ ਹੀ ਵਧੀਆ ਹੋਵੇ, ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇ। ਇਹੀ ਸਾਡੀਆਂ ਜਿਹੜੀਆਂ ਅਰਦਾਸਾਂ ਆ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਆ ਜਿਹੜੀ ਉਹ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਇਹਨਾਂ ਦੇ ਆਫਿਸ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੇ ਤੁਸੀਂ ਟ੍ਰੇਲਰ, ਡਰਾਈਵ ਐਂਡ ਰੀਫਰਸ ਖਰੀਦ ਸਕਦੇ ਹੋ। ਬਹੁਤ ਵੱਡੀ ਇਹਨਾਂ ਦੇ ਕੋਲ ਇਨਵੈਂਟੋਰੀ ਆ। ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਆ। ਉਹਨਾਂ ਦੇ ਨਾਲ ਗੱਲ ਕਰਨ ਲਈ ਕਾਲ ਕਰੋ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਮੈਸਾਚੂਸੇਟਸ ਦੇ ਜਿਹੜੇ ਸੈਨੇਟਰ ਹੈਗੇ ਐਲਿਜ਼ਾਬੈਥ ਵਾਰਨ, ਉਹਨਾਂ ਨੇ ਅੱਜ YouTube ਦੇ ਵਿੱਚ ਮੈਸੇਜ ਭੇਜਿਆ ਵੀ ਉਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ 2020 ਦੀ ਇਲੈਕਸ਼ਨ ਦੇ ਵਿੱਚ। ਉਹਨਾਂ ਨੇ ਜਿਹੜਾ ਬਿਲਕੁਲ ਇਸ ਮੈਸੇਜ ਦੇ ਵਿੱਚ ਇਹ ਕਿਹਾ ਵੀ ਜਿਹੜੇ ਐਕਸਪਲੋਰੇਟਰੀ ਜਿਹੜੀ ਇੱਕ ਕਮੇਟੀ ਜਿਹੜੀ ਆ ਉਹ ਗਠਨ ਉਹਨਾਂ ਨੇ ਕੀਤਾ ਆ, ਜਿਹੜੀ ਕਿ ਉਹ ਚੈੱਕ ਕਰੇਗੀ ਵੀ ਇਹਨਾਂ ਦੇ ਰਨ ਕਰਨ ਦੇ ਲਈ, ਯਾਨੀ ਕਿ ਜੇ ਇਲੈਕਸ਼ਨ ਦੇ ਵਿੱਚ 2020 ਦੀ ਬਿਡ ਉਹ ਕਰਦੇ ਆ ਤਾਂ ਉਹ ਕਿੰਨਾ ਕੁ ਜਿਹੜਾ ਕਾਮਯਾਬ ਉਹਨਾਂ ਦੇ ਲਈ ਜਿਹੜਾ ਹੋ ਸਕਦਾ ਆ। ਮੈਨੂੰ ਲੱਗਦਾ ਉਹਨਾਂ ਨੂੰ ਕਾਫੀ ਉਹਨਾਂ ਉੱਤੇ ਬਰਨੀ ਸੈਂਡਰ ਤੋਂ ਬਾਅਦ ਦੇ ਵਿੱਚ ਇਹਨਾਂ ਉੱਤੇ ਕਾਫੀ ਇੱਕ ਹਿਸਾਬ ਦੇ ਨਾਲ ਡੈਮੋਕ੍ਰੇਟ ਪਾਰਟੀ ਦੇ ਚਹੇਤੇ ਲੀਡਰਾਂ ਦੇ ਵਿੱਚੋਂ ਇੱਕ ਜਿਹੜੇ ਸੀਗੇ, ਅਤੇ ਕਾਫੀ ਆਪਾਂ ਦੇਖਦੇ ਹਾਂ ਵੀ ਇਹ ਬੋਲਦੇ ਵੀ ਰਹੇ ਆ। ਰਾਸ਼ਟਰਪਤੀ ਟਰੰਪ ਦੇ ਕ੍ਰਿਟਿਕ ਜਿਹੜੇ ਉਹ ਸ਼ੁਰੂ ਤੋਂ ਰਹੇ ਆ। ਉੱਦਾਂ ਇੱਕ ਚੀਜ਼ ਹੋਣੀ ਆ ਹਰਜੋਤ ਸਿੰਘ ਜੀ, ਜਿਹੜੇ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਇਸ ਵੱਲ ਉਹਨਾਂ ਦਾ ਆਪਣਾ ਮੈਦਾਨ ਆ ਉਹ ਬਹੁਤ ਜ਼ਿਆਦਾ ਭਰਿਆ ਜਿਹੜਾ ਉਹ ਨਜ਼ਰ ਆਊਗਾ। ਦੇਖਦੇ ਹਾਂ ਉਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਆ ਉਹ ਕਿਹੜੇ ਅੱਗੇ ਆਉਣਗੇ। ਪਰ ਇਸ ਸੈਨੇਟਰ ਐਲਿਜ਼ਾਬੈਥ ਵਾਰਨ ਨੇ ਜਿਹੜੀ ਆ ਸਭ ਤੋਂ ਪਹਿਲਾਂ ਪਹਿਲ ਕਦਮੀ ਜਿਹੜੀ ਉਹ ਕੀਤੀ ਆ, ਅਤੇ ਪੂਰੇ 2019 ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਜਿਹੜਾ ਉਹਨਾਂ ਨੇ ਆਪਣੀ YouTube ਵੀਡੀਓ ਦੇ ਵਿੱਚ ਇਹ ਮੈਸੇਜ ਭਰਿਆ ਆ। ਬਿਲਕੁਲ, ਉਹਨਾਂ ਨੇ ਕਿਹਾ ਜਿਹੜੀ ਅਮਰੀਕਾ ਦੀ ਮਿਡਲ ਕਲਾਸ ਉਹ ਅੰਡਰ ਅਟੈਕ ਆ, ਅਤੇ ਜਿਹੜੇ ਬਿਲੀਅਨਰਸ ਆ ਅਤੇ ਬਿਗ ਕਾਰਪੋਰੇਸ਼ਨਸ ਹੈਗੀਆਂ ਆ ਉਹ ਹਮੇਸ਼ਾ ਹੀ ਜਿਹੜੀਆਂ ਆ ਕਹਿੰਦੇ ਵੀ ਦੇ ਵਾਂਟਡ ਮੋਰ ਆਫ ਏ ਪਾਈ, ਹੈ ਨਾ। ਸੋ 13 ਮਹੀਨਿਆਂ ਨੂੰ ਜਿਹੜੀ ਆ ਪ੍ਰਾਇਮਰੀ ਇਲੈਕਸ਼ਨ ਹੋਣੀ ਹੈਗੀ ਆ ਆਇਓਵਾ ਦੇ ਵਿੱਚ। ਉਸ ਤੋਂ ਪਹਿਲਾਂ ਜਿਹੜੀ ਆ ਇਹ ਅਨਾਊਂਸਮੈਂਟ ਕਰ ਦਿੱਤੀ ਗਈ ਆ। ਆਉਣ ਵਾਲੇ ਸਮੇਂ ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਹੋਰ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਨ੍ਹਾਂ ਦੇ ਨਾਮ ਜੋ ਬਾਈਡਨ, ਸੈਨੇਟਰ ਬਰਨੀ ਸੈਂਡਰਸ ਵੀ ਹੋ ਸਕਦੇ ਆ। ਅਤੇ ਸਰੋਤਿਆਂ ਨੂੰ ਦੱਸ ਦਈਏ ਜਿਹੜੇ ਐਲਿਜ਼ਾਬੈਥ ਵਾਰਨ ਆ ਇਹ 69 ਸਾਲਾਂ ਦੇ ਆ ਅਤੇ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਇਹ ਪ੍ਰੋਫੈਸਰ ਰਹਿ ਚੁੱਕੇ ਹੈਗੇ ਆ। ਅਤੇ 2008 ਦੇ ਵਿੱਚ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਦ ਇਹ ਨੈਸ਼ਨਲ ਪ੍ਰੋਮੀਨੈਂਸ ਦੇ ਵਿੱਚ ਆਏ ਸੀ, ਅਤੇ ਉਹਨਾਂ ਨੇ ਇੱਕ ਓਵਰਸਾਈਟ ਪੈਨਲ ਜਿਹੜਾ ਕਾਂਗਰਸ ਨੇ ਬਣਾਇਆ ਸੀ ਉਹਨੂੰ ਜਿਹੜਾ ਆ ਇਹ ਚੇਅਰ ਕੀਤਾ ਸੀ। ਜੀ ਬਿਲਕੁਲ, ਜਿੱਦਾਂ ਤੁਸੀਂ ਨਾਮ ਲਿਆ ਇਹਨਾਂ ਦੇ ਵਿੱਚ ਕਹਿੰਦੇ ਵੀ ਇਹਨਾਂ ਦੀ ਇਸ ਮੈਸੇਜ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੁਛ ਕੁ ਨਾਮ ਲਏ ਆ। ਉਹਨਾਂ ਦੇ ਵਿੱਚ ਕਹਿੰਦੇ ਸੈਨੇਟਰ ਕੋਰੀ ਬੂਕਰ,
ਉਹ ਕਮਲਾ ਹੈਰਿਸ ਇਹ ਤੇ ਹੋਰ ਵੀ ਕਈ ਜਣੇ ਜਿਹੜੇ ਇਸ ਦੇ ਵਿੱਚ ਨਾਮ ਆਪਣੇ ਆ ਉਹ ਹੁਣ ਇਸ ਦੇ ਵਿੱਚ ਜਿਹੜੇ ਸਿੱਟਣਗੇ। ਅਤੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਆ ਜਦੋਂ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਸਭ ਤੋਂ ਪਹਿਲੀ ਓਹਾਇਓ ਦੇ ਵਿੱਚ ਜਿਹੜੀ ਆ ਥੋੜ੍ਹਾ ਹੀ ਸਮਾਂ ਇੱਕ ਹਿਸਾਬ ਦੇ ਨਾਲ ਜੇ ਪੋਲੀਟਿਕਸ ਦੇ ਹਿਸਾਬ ਨਾਲ ਕਿਹਾ ਜਾਵੇ ਤਾਂ ਹਰਜੋਤ ਸਿੰਘ ਜੀ ਕੋਈ ਜ਼ਿਆਦਾ ਸਮਾਂ ਨਹੀਂ ਉਸ ਦੇ ਹਿਸਾਬ ਨਾਲ ਰਹਿ ਗਿਆ, ਕਿਉਂਕਿ ਬਿਡ ਕਰਨਾ ਫਿਰ ਉੱਥੇ ਜਾ ਕੇ ਪ੍ਰਾਇਮਰੀ ਜਿੱਤਣੀਆਂ ਬੜਾ ਕੁਛ ਜਿਹੜਾ ਇੱਥੇ ਰੌਲਾ ਕੌਲਾ ਜਿਹੜਾ ਉੱਧਰ ਪੈਣ ਵਾਲਾ ਆ। ਅਤੇ ਦੇਖਦੇ ਹਾਂ ਕੀ ਬਣਦਾ ਆ। ਅਜੇ ਹਾਲ ਦੀ ਘੜੀ ਤਾਂ ਜਿਹੜਾ ਸ਼ਟਡਾਊਨ ਵਾਲਾ ਰੌਲਾ ਕੌਲਾ ਆ ਉਹੀ ਨਹੀਂ ਜਿਹੜਾ ਉਹ ਖ਼ਤਮ ਹੋ ਰਿਹਾ। ਦੇਖਦੇ ਹਾਂ ਵੀ ਜਿਹੜੇ ਨਵੇਂ ਹੁਣ ਡੈਮੋਕ੍ਰੇਟਸ ਜਿਨ੍ਹਾਂ ਨੇ ਅਗਲੇ ਸਾਲ ਦੇ ਵਿੱਚ ਹੁਣ ਸਹੁੰ ਚੁੱਕਣੀ ਆ ਕਾਂਗਰਸ ਦੇ ਵਿੱਚ, ਉਹ ਕੀ ਜਿਹੜੇ ਆ ਕਿਸ ਤਰੀਕੇ ਦੇ ਨਾਲ ਨੈਗੋਸ਼ੀਏਟ ਜਿਹੜੇ ਕਰਨਗੇ ਰਾਸ਼ਟਰਪਤੀ ਟਰੰਪ ਦੇ ਨਾਲ। ਜੀ ਅਤੇ ਅਗਲੀ ਖਬਰ ਵੱਲ ਆਈਏ, ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਜਿਹੜਾ ਉਹਨਾਂ ਦਾ ਵਾਲ ਵਾਲਾ ਜਿਹੜਾ ਮੁੱਦਾ ਹੈਗਾ ਕੰਧ ਬਣਾਉਣ ਦਾ ਮੈਕਸੀਕੋ ਦੇ ਅਤੇ US ਦੇ ਬਾਰਡਰ ਦੇ ਉੱਤੇ, ਜਿਹਨੂੰ ਫੰਡਿੰਗ ਨਾ ਮਿਲਣ ਕਰਕੇ ਅੱਜ ਕੱਲ੍ਹ ਜਿਹੜੀ US ਦੀ ਗਵਰਨਮੈਂਟ ਸ਼ਟਡਾਊਨ ਹੋ ਗਈ ਹੈਗੀ ਆ। ਸੋ ਲੱਗਦਾ ਵੀ ਇਹ ਹੁਣ ਸ਼ਟਡਾਊਨ ਅਗਲੇ ਸਾਲ ਦੇ ਵਿੱਚ ਹੀ ਚਲੇ ਜਾਊਗੀ ਅਤੇ ਜਨਵਰੀ 3 ਨੂੰ ਜਿਹੜੀ ਆ ਜਿਹੜੀ ਕਾਂਗਰਸ ਦੇ ਵਿੱਚ ਮੈਜੋਰਿਟੀ ਆ ਉਹ ਡੈਮੋਕ੍ਰੇਟਸ ਦੀ ਹੋਊਗੀ ਅਤੇ ਉਹ ਦੇਖੋ ਫਿਰ ਉਸ ਟਾਈਮ 'ਤੇ ਕੀ ਕਰਦੇ ਆ। ਪਰ ਜਿਹੜੇ ਉਹਨਾਂ ਦੇ ਆਊਟਗੋਇੰਗ ਚੀਫ ਆਫ ਸਟਾਫ ਆ ਜੌਨ ਕੈਲੀ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਹ ਇੱਕ ਤਰ੍ਹਾਂ ਨਾਲ ਮੈਂ ਜੇ ਓਨੈਸਟੀ ਨਾਲ ਬੋਲਾਂ ਵੀ ਇਹ ਵਾਲ ਨਹੀਂ ਹੈਗੀ ਅਤੇ ਇਹ ਲਗਭਗ ਇਹ ਮੁੱਦਾ ਖਤਮ ਹੋ ਚੁੱਕਾ ਆ। ਪਰ ਅੱਜ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਨਹੀਂ, ਉਹ ਜਿਹੜਾ ਵਾਲ ਵਾਲਾ ਮੁੱਦਾ ਬਿਲਕੁਲ ਸਹੀ ਹੈਗਾ ਆ ਅਤੇ ਮੈਂ ਉਸ ਦੇ ਉੱਤੇ ਅੜਿਆ ਰਹਾਂਗਾ। ਬਿਲਕੁਲ। ਸੋ ਹੁਣ ਦੇਖੋ ਜਿੱਦ ਜਿਹੜੀ ਉਹ ਪਕਾਉਂਦੇ ਆ ਕਿ ਨਹੀਂ ਪਕਾਉਂਦੇ। ਇਹ ਵੀ ਇੱਕ ਕਾਫੀ ਰਿਪਿਊਟਡ ਜਿਹੜੇ ਜਰਨਲ ਰਹੇ ਨੇ ਜੌਨ ਕੈਲੀ, ਕਾਫੀ ਸਮਾਂ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਚੀਫ ਆਫ ਸਟਾਫ ਦੇ ਵਜੋਂ ਕੰਮ ਕੀਤਾ ਆ। ਜਦੋਂ ਇਹਨਾਂ ਨੂੰ ਚੀਫ ਆਫ ਸਟਾਫ ਰਾਸ਼ਟਰਪਤੀ ਟਰੰਪ ਦੇ ਜਦੋਂ ਇਹ ਲਾਇਆ ਗਿਆ ਸੀ, ਇਹ ਅਹੁਦੇ ਦੇ ਉੱਤੇ ਆਏ ਸੀ, ਤਾਂ ਉਦੋਂ ਇਹ ਕਿਹਾ ਜਾ ਰਿਹਾ ਸੀਗਾ ਵੀ ਸ਼ਾਇਦ ਥੋੜ੍ਹੀ ਸਥਿਰਤਾ ਜਿਹੜੀ ਆ ਵਾਈਟ ਹਾਊਸ ਦੇ ਵਿੱਚ ਆ ਸਕਦੀ ਆ ਇਹਨਾਂ ਦੇ ਜਿਹੜੇ ਇੱਥੇ ਆਉਣ ਦੇ ਕਰਕੇ, ਕਿਉਂਕਿ ਜਿਹੜੇ ਡਿਸਿਪਲਿਨਡ ਹੁੰਦੇ ਨੇ ਜਿਹੜੇ ਆ ਆਰਮੀ ਵਾਲੇ ਜਿਹੜੇ ਆ ਜਨਰਲ ਜਿਹੜੇ ਹੁੰਦੇ ਨੇ ਤਾਂ ਉਹ ਉਸੇ ਤਰੀਕੇ ਦੇ ਨਾਲ ਚਾਹੁੰਦੇ ਨੇ। ਇਹਨਾਂ ਦਾ ਮਨ ਮੁਤਾਬਕ ਕਿਤੇ ਨਾ ਕਿਤੇ ਇਸ ਕਰਕੇ ਵੀ ਹਰਜੋਤ ਸਿੰਘ ਜੀ ਵਧਿਆ ਸੀਗਾ ਵੀ ਜਿਹੜੇ ਬਹੁਤ ਸਾਰੇ ਜਿਹੜੇ ਸਟਾਫਰ ਆ ਉਹ ਇਹਨਾਂ ਦੇ ਕੋਲ ਚੀਫ ਆਫ ਸਟਾਫ ਦੇ ਕੋਲ ਜਾਣ ਦੀ ਬਜਾਏ ਉਹ ਡਾਇਰੈਕਟਲੀ ਰਾਸ਼ਟਰਪਤੀ ਟਰੰਪ ਦੇ ਨਾਲ ਲਿੰਕ ਕਰਦੇ ਸੀਗੇ ਅਤੇ ਇਹ ਆਊਟ ਆਫ ਲੂਪ ਹੋ ਜਾਂਦੇ ਸੀ ਵੀ ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਹੁੰਦਾ ਵੀ ਰਾਸ਼ਟਰਪਤੀ ਟਰੰਪ ਦੇ ਨਾਲ ਕੀ ਗੱਲਬਾਤ ਜਿਹੜੀ ਹੋ ਰਹੀ ਆ। ਬੇਸਿਕਲੀ ਇਹਨਾਂ ਨੇ ਹੀ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਨੂੰ ਚਲਾਉਣਾ ਹੁੰਦਾ ਸੀਗਾ ਅਤੇ ਉਹ ਇਨ ਦੀ ਐਂਡ ਅੱਕ ਕੇ ਫਿਰ ਉਹਨਾਂ ਨੇ ਹੁਣ ਕਹਿ ਦਿੱਤਾ ਸੀਗਾ ਵੀ ਇਹ ਜਿਹੜਾ ਆ ਦਿਨ ਮੇਰਾ ਅਖੀਰਲਾ ਆ। ਸੋ ਐਗਜ਼ਿਟ ਇੰਟਰਵਿਊ ਜਿਹੜੀ ਆ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਵਾਲ ਦੇ ਉੱਤੇ ਕਰਦੇ ਹੋਏ ਆਖਿਆ ਆ, ਟੂ ਬੀ ਓਨੈਸਟ ਇਟਸ ਨਾਟ ਏ ਵਾਲ। ਅਤੇ ਅਜੇ ਵੀ ਜਿਹੜੇ ਪਰ ਰਾਸ਼ਟਰਪਤੀ ਟਰੰਪ ਆ ਉਹ ਕੰਕਰੀਟ ਵਾਲ ਦੀਆਂ ਇੱਛਾਵਾਂ ਜਿਹੜੀਆਂ ਆ ਉਹ ਰੱਖ ਰਹੇ ਨੇ, ਪਰ ਸਭ ਨੂੰ ਪਤਾ ਹੈ ਵੀ ਰਾਈਟ ਨਾਓ ਕੰਕਰੀਟ ਵਾਲ ਵਾਲੇ ਪਾਸੇ ਨੂੰ ਕੋਈ ਵੀ ਕਦਮ ਜਿਹੜਾ ਆ ਉਹ ਨਹੀਂ ਹੋ ਰਿਹਾ। ਸਾਰੇ ਪਾਸਿਓਂ ਜਿਹੜੀ ਉਹਨਾਂ ਨੂੰ ਖਾਸ ਕਰਕੇ ਜਿਹੜੀ ਉਹ ਸਪੋਰਟ ਦੀ ਉਮੀਦ ਸੀਗੀ ਉਹ ਉਹਨਾਂ ਨੂੰ ਓਨੀ ਜਿਹੜੀ ਸਪੋਰਟ ਆ ਜਿਹੜੀ ਉਹ ਨਹੀਂ ਮਿਲ ਰਹੀ। ਇਨਫੈਕਟ ਕਈ ਰਿਪਬਲਿਕਨਸ ਵੀ ਉਹਨਾਂ ਦੇ ਇਸ ਪੂਰੀ ਕੰਕਰੀਟ ਵਾਲ ਦੀ ਬਜਾਏ ਫੈਂਸ ਵਾਲੇ ਪਾਸੇ ਨੂੰ ਜ਼ਿਆਦਾ ਤਰਜੀਹ ਦੇ ਰਹੇ ਨੇ। ਜੀ, ਸੋ ਕੁਛ ਕੁ ਕਹਿੰਦੇ ਜਿਹੜੇ ਸੈਨੇਟਰ ਆ ਇਸ ਵੀਕਐਂਡ ਵੀ ਜਿਹੜੇ ਕੰਮ ਕਰ ਰਹੇ ਸੀ ਇਹਦੇ ਉੱਤੇ ਵਰਕਆਊਟ ਕਰਨ ਦੇ ਲਈ ਵੀ ਜੇ $5.7 ਬਿਲੀਅਨ ਫੰਡਿੰਗ ਬਾਰਡਰ ਵਾਲ ਨੂੰ ਮਿਲ ਜਾਏ ਅਤੇ ਜਿਹੜਾ ਓਬਾਮਾ ਏਰਾ ਦੇ ਜਿਹੜੇ ਡਾਕਾ ਪ੍ਰੋਗਰਾਮ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਲੀਗਲ ਸਟੇਟਸ ਦਿੱਤਾ ਜਾਵੇ। ਪਰ ਦੇਖੋ ਇਹਦੇ ਉੱਤੇ ਕਿੰਨਾ ਕੁ ਜਿਹੜਾ ਇਹਦਾ ਰਿਜ਼ਲਟ ਆ ਪੋਜ਼ੀਟਿਵ ਬਾਹਰ ਆਉਂਦਾ ਹੈਗਾ ਆ, ਪਰ ਐਜ਼ ਆਫ ਨਾਓ ਜਿਹੜਾ ਆ ਜਿਹੜੀ ਗਵਰਨਮੈਂਟ ਇੱਕ ਤਰ੍ਹਾਂ ਨਾਲ ਪੂਰੀ ਸ਼ਟਡਾਊਨ ਹੈਗੀ ਆ। ਜੀ, ਸੋ ਰਾਸ਼ਟਰਪਤੀ ਟਰੰਪ ਨੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਲਿਖਿਆ, ਕਿਉਂਕਿ ਪਿਛਲੇ ਦਿਨਾਂ ਤੋਂ ਕਾਫੀ ਪ੍ਰੈਸ਼ਰ ਉਹਨਾਂ ਦੇ ਉੱਤੇ ਪੈ ਰਿਹਾ ਸੀਗਾ, ਖਾਸ ਕਰਕੇ ਫੰਡਿੰਗ ਨੂੰ ਲੈ ਕੇ। ਜਦੋਂ ਇਹਨਾਂ ਨੇ $5 ਬਿਲੀਅਨ ਦੀ ਮੰਗ ਇੱਧਰੋਂ ਕੀਤੀ ਸੀ ਅਤੇ ਸਾਰੇ ਜਣੇ ਉਹਨਾਂ ਨੂੰ ਯਾਦ ਦਿਵਾ ਰਹੇ ਸੀ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਮੈਕਸੀਕੋ ਜਿਹੜੇ ਆ ਇਸ ਦੀ ਇੱਕ ਪੈਨੀ ਜਿਹੜੀ ਇਸ ਦੇ ਲਈ ਦੇਵੇਗਾ, ਤਾਂ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਜਿੱਦਾਂ ਮਿਸ ਇਨਫੋਰਮੇਸ਼ਨ ਤਾਂ ਇਹ ਜਿਹੜੀ ਕਰਦੀ ਆ ਸ਼ੁਰੂ ਤੋਂ ਹੀ ਵੀ ਕਹਿੰਦੇ ਮੈਕਸੀਕੋ ਦੇ ਰਿਹਾ ਆ ਜਿਹੜਾ ਨਿਊ ਨਾਫਟਾ ਆ ਜਾਂ ਕਹਿ ਲਓ ਵੀ USMCA ਦੇ ਅਧੀਨ ਜਿਹੜੇ ਟੈਕਸ ਜਿਹੜਾ ਉਹਨਾਂ ਤੋਂ ਟੈਰਿਫਸ ਲਾਏ ਜਾ ਰਹੇ ਆ ਉਸ ਦੇ ਉੱਤੇ। ਅਤੇ ਹੈਰਾਨੀ ਵਾਲੀ ਗੱਲ ਆ ਵੀ ਉਹਨਾਂ ਦੇ ਜਿਹੜੇ ਕਾਫੀ ਸਪੋਰਟਰ ਉਸ ਗੱਲ ਨੂੰ ਜਿਹੜਾ ਆ ਉਹ ਮੰਨ ਵੀ ਰਹੇ ਆ ਵੀ ਉਹਦੇ ਤੋਂ ਜ਼ਰੀਏ ਹੀ ਜਿਹੜੀ ਵਾਲ ਜਿਹੜੀ ਆ ਉਹ ਬਣ ਸਕਦੀ ਆ। ਇਹਦੇ ਨਾਲ ਹੀ ਜੁੜੀ ਹੋਈ ਹਰਜੋਤ ਸਿੰਘ ਜੀ ਇੱਕ ਗੱਲ ਹੋਰ ਵੀ ਆ, ਜਿਹੜੀ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇੱਕ ਸੰਸਥਾ ਆ ਜਿਹੜੀ ਉਹ ਦੇਖਦੀ ਆ ਵੀ ਕੌਣ ਕੀ ਕੁਛ ਬੋਲ ਰਿਹਾ ਹੈ, ਅਤੇ ਕਹਿੰਦੇ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ
ਇੱਕ ਹਿਸਾਬ ਦੇ ਨਾਲ ਗਲਤ ਤੇ ਜਿਹੜੀਆਂ ਟਰੁੱਥ ਤੋਂ ਪਰੇ, ਜਿਹੜੀਆਂ ਸੱਚ ਤੋਂ ਪਰੇ ਜਿਹੜੀਆਂ ਆ ਉਹ ਗੱਲਾਂ ਫੈਲਾਉਣ ਦੇ ਵਿੱਚ ਇਸ ਟਾਈਮ ਡੋਨਲਡ ਟਰੰਪ ਦਾ ਨਾਮ ਜਿਹੜਾ ਸਭ ਤੋਂ ਉੱਤੇ ਜਿਹੜਾ ਹੈ ਉਹ ਆ ਰਿਹਾ ਆ। ਉਹ ਬਹੁਤ ਵਾਰੀ ਆਪਣੇ ਜਿਹੜੇ ਗੱਲ ਜਿਹੜੀਆਂ ਬਿਆਨਬਾਜ਼ੀਆਂ ਕਰਦੇ ਆ ਉਹ ਸੱਚ ਤੋਂ ਕੋਹਾਂ ਦੂਰ ਜਿਹੜੀਆਂ ਹੁੰਦੀਆਂ ਆ, ਅਤੇ ਉਹ ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਜਿਹੜਾ ਆ ਉਹ ਇੱਕ ਹਿਸਾਬ ਨਾਲ ਝੂਠ ਜਿਹੜਾ ਫੈਲਾ ਰਿਹਾ, ਜਿਹੜਾ ਬਾਕੀਆਂ ਨੂੰ ਉਹ ਕਹਿੰਦੇ ਰਹਿੰਦੇ ਨੇ ਫੇਕ ਨਿਊਜ਼, ਕਿਤੇ ਨਾ ਕਿਤੇ ਇਹਨਾਂ ਦੇ ਫੈਕਟਸ ਤੋਂ ਜਿਹੜਾ ਉਹ ਵਾਂਝੇ ਉਹ ਰਹਿੰਦੇ ਨੇ। ਵੀ ਵਰਸਟ ਪਰਪੀਟਰੇਟਰ ਆਫ ਫਾਲਸ ਇਨਫੋਰਮੇਸ਼ਨ ਇਨ ਅਮੈਰੀਕਾ, ਇਹ UN ਅਫੀਸ਼ੀਅਲਸ ਜਿਹੜੇ ਫਰੀਡਮ ਆਫ ਐਕਸਪ੍ਰੈਸ਼ਨ ਨੂੰ ਮੋਨੀਟਰ ਕਰਦੇ ਆ ਉਹਨਾਂ ਨੇ ਆਖਿਆ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਕਹਿੰਦੇ ਵੀ ਹਾਊਸ ਡੈਮੋਕ੍ਰੇਟਸ ਹੈਗੇ ਆ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਸਪੈਂਡਿੰਗ ਬਿੱਲ ਜਿਹੜਾ ਆ ਤਿਆਰ ਕੀਤਾ ਹੈਗਾ, ਜਿਹਦੇ ਨਾਲ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਫਿਰ ਤੋਂ ਚਾਲੂ ਕੀਤਾ ਜਾ ਸਕੇ। ਕਹਿੰਦੇ ਵੀ ਉਹਦੇ ਵਿੱਚ ਫੰਡਿੰਗ ਇਸ ਹਿਸਾਬ ਨਾਲ ਰੱਖੀ ਗਈ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਮਨੀ ਜਿਹੜਾ ਆ ਉਹ ਫਰਵਰੀ 8 ਤੱਕ ਦਿੱਤਾ ਜਾਵੇ, ਅਤੇ ਜਿਹੜੀਆਂ ਹੋਰ ਗਵਰਨਮੈਂਟ ਏਜੰਸੀਜ਼ ਹੈਗੀਆਂ ਆ ਉਹਨਾਂ ਨੂੰ ਸਤੰਬਰ ਤੱਕ ਦਿੱਤਾ ਜਾਵੇ। ਪਰ ਇਹਦੇ ਉੱਤੇ ਲੱਗਦਾ ਕਹਿੰਦੇ ਵੀ ਜੇ ਬਿੱਲ ਕਿਸੇ ਤਰ੍ਹਾਂ ਦਾ ਵਾਲ ਨੂੰ ਪੈਸੇ ਦੇਣ ਤੋਂ ਬਿਨਾਂ ਜਾਂਦਾ ਹੈਗਾ ਆ, ਇਹ ਜੋ ਕਿ ਇਹਦੇ ਵਿੱਚ ਇਨਕਲੂਡਡ ਨਹੀਂ, ਅਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਇਹਦੇ ਉੱਤੇ ਸਾਈਨ ਨਹੀਂ ਕਰਨਗੇ। ਪਰ ਇਹ ਦੇਖੋ ਵੀ ਇਸ ਨੂੰ ਹੁਣ ਲਾਗੂ ਜਿਹੜਾ ਹੈ ਉਹ ਕਿਸ ਤਰ੍ਹਾਂ ਕੀਤਾ ਜਾਊਗਾ। ਜੀ ਬਿਲਕੁਲ। ਸੋ ਨਵੇਂ ਡੈਮੋਕ੍ਰੇਟ ਜਿਹੜੇ ਜਿੱਦਾਂ ਤੁਸੀਂ ਦੱਸਿਆ ਵੀ ਆ ਰਹੇ ਆ, ਨਵੇਂ ਬਿੱਲ ਜਿਹੜੇ ਆ ਉਹ ਲਿਆਉਣਗੇ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਲਿੰਡਸੇ ਗ੍ਰਾਹਮ ਜਦੋਂ ਪਿਛਲੇ ਦਿਨਾਂ ਦੇ ਵਿੱਚ ਉਹ ਥੋੜ੍ਹੇ ਨਿਰਾਸ਼ ਜਿਹੜੇ ਰਹੇ ਸੀਗੇ ਰਾਸ਼ਟਰਪਤੀ ਟਰੰਪ ਦੇ ਨਾਲ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਇਹ ਫੈਸਲਾ ਲਿਆ ਸੀਗਾ ਵੀ ਸੀਰੀਆ ਦੇ ਵਿੱਚੋਂ ਅਮਰੀਕੀ ਫੌਜੀ ਆ ਉਹਨਾਂ ਨੂੰ ਵਾਪਸ ਬੁਲਾਇਆ ਜਾਊਗਾ। ਅਤੇ ਕੱਲ੍ਹ ਐਤਵਾਰ ਸੈਨੇਟਰ ਲਿੰਡਸੇ ਗ੍ਰਾਹਮ ਸਾਊਥ ਕੈਰੋਲੀਨਾ ਤੋਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਵੀ ਉਹ ਹੁਣ ਲੰਚ ਕਰਕੇ ਆਏ ਨੇ ਰਾਸ਼ਟਰਪਤੀ ਟਰੰਪ ਦੇ ਨਾਲ, ਅਤੇ ਉਹਨਾਂ ਨੇ ਜਿਹੜੀ ਉਹਦੇ ਵਿੱਚ ਗੱਲਬਾਤ ਕੀਤੀ ਹੈ ਖਾਸ ਕਰਕੇ ਆਈਸਿਸ ਨੂੰ ਲੈ ਕੇ, ਉਹ ਉਹਨਾਂ ਤੋਂ ਸੰਤੁਸ਼ਟ ਨਜ਼ਰ ਆਏ ਆ। ਅਤੇ ਕਹਿੰਦੇ ਵੀ ਆਈ ਫੀਲ ਪ੍ਰੀਟੀ ਗੁੱਡ ਅਬਾਊਟ ਸੀਰੀਆ, ਵੀ ਟਰੰਪ ਦੇ ਨਾਲ ਜਿਹੜੇ ਲੰਚ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਮੁੜ ਕੇ ਦੁਬਾਰਾ ਯਕੀਨ ਜਿਹੜਾ ਉਸ ਚੀਜ਼ ਦੇ ਵਿੱਚ ਵੱਜਾ ਆ। ਅਤੇ ਕਹਿੰਦੇ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਵੀ ਉਹ ਆਈਸਿਸ ਨੂੰ ਡਿਸਟਰੋਏ ਜਿਹੜਾ ਆ ਉਹ ਕਰਨਗੇ। ਅਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਜਿੱਦਾਂ ਫੁੱਟਬਾਲ ਦੇ ਵਿੱਚ ਆਪਾਂ ਓਪੋਜੀਸ਼ਨ ਦੀ 10 ਯਾਰਡ ਲਾਈਨ ਦੇ ਵਿੱਚ ਪਹੁੰਚ ਚੁੱਕੇ ਆ ਅਤੇ ਆਪਾਂ ਟੱਚਡਾਊਨ ਕਰਕੇ ਹੀ ਆਉਣਾ ਹੁੰਦਾ ਆ, ਅਤੇ ਉੱਦਾਂ ਹੀ ਕਿਹਾ ਉਹਨਾਂ ਨੇ ਵੀ ਹਾਂ ਵੀ ਹੁਣ ਮੈਂ ਸਮਝਦਾ ਹਾਂ ਵੀ ਆਪਣੀ 10 ਯਾਰਡ ਲਾਈਨ ਦੇ ਆਪਾਂ ਅੰਦਰ ਹਾਂ ਅਤੇ ਆਪਾਂ ਇਹ ਫਿਨਿਸ਼ ਕਰਕੇ ਆਉਣੀ ਆ ਜੋਬ, ਇਸ ਨੂੰ ਖ਼ਤਮ ਕਰਕੇ ਹੀ ਜਿਹੜਾ ਆ ਉਹ ਆਉਣਾ ਆ। ਸੋ ਇਹ ਜਿਹੜੀ ਗੱਲਬਾਤ ਆ ਉਹ ਜਿਹੜੀ ਉਹਨਾਂ ਨੇ ਕੀਤੀ ਹੈ ਕੱਲ੍ਹ ਰਾਸ਼ਟਰਪਤੀ ਟਰੰਪ ਦੇ ਨਾਲ। ਅਤੇ ਉੱਧਰ ਇੱਕ ਹੋਰ ਵੀ ਜਿਹੜੀ ਇਸ ਦੇ ਨਾਲ ਹੀ ਜੁੜੀ ਹੋਈ ਖਬਰ ਇਹ ਆ ਹਰਜੋਤ ਸਿੰਘ ਜੀ, ਅਤੇ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਹੁਣ ਇਹ ਆਖਿਆ ਵੀ ਜਿਹੜੇ US ਦੇ ਜਿਹੜੇ ਟਰੂਪਸ ਆ ਉਹਨਾਂ ਨੂੰ ਹੌਲੀ ਹੌਲੀ ਸੀਰੀਆ ਦੇ ਵਿੱਚੋਂ ਵਾਪਸ ਜਿਹੜਾ ਆ ਉਹ ਬੁਲਾਇਆ ਜਾਵੇਗਾ। ਇਹ ਚੀਜ਼ ਤਾਂ ਸਪਸ਼ਟ ਹੋ ਚੁੱਕੀ ਆ ਵੀ ਸਾਰੇ ਫੌਜੀਆਂ ਨੂੰ ਉੱਥੋਂ ਬੁਲਾਇਆ ਵਾਪਸ ਬੁਲਾਉਣ ਦੇ ਫੈਸਲਾ ਤਾਂ ਆਲਰੇਡੀ ਜਿਹੜੇ ਸੈਕਟਰੀ ਜਿਹੜੇ ਜਨਰਲ ਸੀਗੇ ਉਹਨਾਂ ਨੇ ਆਲਰੇਡੀ ਕਰ ਦਿੱਤਾ ਸੀਗਾ, ਜੇਮ ਮੈਟਿਸ ਨੇ ਸਾਈਨ ਤਾਂ ਕਰ ਦਿੱਤੇ ਸੀਗੇ, ਪਰ ਪਹਿਲੋਂ ਸੀਗਾ ਵੀ ਜਲਦੀ ਇੱਕੋ ਦਮ ਇਕੱਠੇ ਬੁਲਾ ਲਏ ਜਾਣਗੇ। ਪਰ ਜਿਹੜਾ ਹੁਣ ਵਾਈਟ ਹਾਊਸ ਤੇ ਰਾਸ਼ਟਰਪਤੀ ਟਰੰਪ ਨੇ ਆਪਣੀ ਉਸ ਪੋਜੀਸ਼ਨ ਤੋਂ ਥੋੜ੍ਹਾ ਪਿਵਟ ਕਰਦੇ ਹੋਏ ਇਹ ਆਖਿਆ ਆ, ਥੋੜ੍ਹੀ ਤਬਦੀਲੀ ਲਿਆਂਦੀ ਆ ਵੀ ਸਾਰਿਆਂ ਨੂੰ ਇਕੱਠਿਆਂ ਨਹੀਂ ਹੌਲੀ ਕਰਕੇ ਜਿਹੜਾ ਆ ਵਾਪਸ ਆ ਉਹ ਬੁਲਾਇਆ ਜਾਵੇਗਾ। ਸੋ ਕਿਉਂਕਿ ਇਹਨਾਂ ਨੂੰ ਕਾਫੀ ਇੰਟਰਨਲ ਪ੍ਰੈਸ਼ਰ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੂੰ ਵਾਈਟ ਹਾਊਸ ਨੂੰ ਸੀਗਾ ਵੀ ਕਿਉਂਕਿ ਬਹੁਤੇ ਲੋਕ ਰਿਪਬਲਿਕਨਸ ਜਿਹੜੇ ਉਹ ਚਾਹੁੰਦੇ ਨਹੀਂ ਸੀਗੇ ਵੀ ਜੇ ਫੌਜ ਵਾਪਸ ਇੱਕ ਹਿਸਾਬ ਦੇ ਨਾਲ ਬੁਲਾ ਲਈ ਜਾਵੇ ਅਚਾਨਕ, ਕਿਉਂਕਿ ਉਹਨਾਂ ਦਾ ਵੀ ਕਿਤੇ ਨਾ ਕਿਤੇ ਵੋਟਰ ਬੇਸ ਜਿਹੜਾ ਉਹ ਲੂਜ਼ ਕਰਦਾ ਹੈ ਥੋੜ੍ਹਾ ਜਿਹਾ। ਉਹਨਾਂ ਨੂੰ ਇਹ ਹੁੰਦਾ ਆ ਵੀ ਹਾਂ ਸਾਰੇ ਜਣੇ ਇਹ ਰੌਲਾ ਪਾਉਣਗੇ ਵੀ ਆਈਸਿਸ ਨੇ ਤਾਂ ਜਿਹੜੇ ਫਿਰ ਪੈਰ ਜਿਹੜਾ ਸਿਰ ਚੱਕ ਲੈਣਾ ਆ ਅਤੇ ਉਹਨਾਂ ਦੇ ਪੈਰ 'ਤੇ ਉਹਨਾਂ ਨੇ ਖੜ੍ਹ ਜਾਣਾ ਅਤੇ ਫਿਰ ਅਮਰੀਕਾ ਦੇ ਲਈ ਖਤਰਾ ਜਿਹੜਾ ਉਹ ਬਣ ਕੇ ਆ ਸਕਦੇ ਨੇ। ਸੋ ਇਸ ਲਈ ਉਹਨਾਂ ਨੇ ਥੋੜ੍ਹਾ ਜਿਹਾ ਜਿਹੜਾ ਇਸ ਦੇ ਵਿੱਚ ਚੇਂਜਿਸ ਲਿਆਂਦੇ ਆ, ਸਾਰਿਆਂ ਨੂੰ ਫੌਜੀਆਂ ਨੂੰ 2000 ਫੌਜੀਆਂ ਨੂੰ ਇਕੱਠੇ ਬੁਲਾਉਣ ਦੀ ਬਜਾਏ ਹੌਲੀ ਜਿਹੜੇ ਕਹਿੰਦੇ ਆ ਉਹਨਾਂ ਨੂੰ ਉੱਥੋਂ ਵਾਪਸ ਲਿਆਂਦਾ ਜਾਊਗਾ। ਇਹ ਨਹੀਂ ਦੱਸਿਆ ਗਿਆ ਵੀ ਕਿੰਨਿਆਂ ਦੇ ਬੈਚ ਦੇ ਵਿੱਚ ਜਿਹੜੇ ਉਹ ਵਾਪਸ ਆਉਣਗੇ ਜੀ। ਸੋ ਬਿਲਕੁਲ ਇਹਦੇ ਸੰਬੰਧ ਵਿੱਚ ਜਿਹੜੇ ਲਿੰਡਸੇ ਗ੍ਰਾਹਮ ਆ ਉਹਨਾਂ ਨੇ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ 3 ਮੇਨ ਮੁੱਦਿਆਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਆਈਸਿਸ ਜਿਹੜੀ ਆ ਉਹ ਪਰਮਾਨੈਂਟਲੀ ਡਿਸਟਰੋਏ ਕੀਤੀ ਗਈ ਹੈਗੀ ਜਾਂ ਜਾਊਗੀ।
ਈਰਾਨ ਉਸ ਦੀ ਜਗ੍ਹਾ 'ਤੇ ਨਹੀਂ ਆਊਗਾ ਅਤੇ ਕਰਡਿਸ਼ ਐਲੀਜ਼ ਜਿਹੜੇ ਸਾਡੇ ਦੋਸਤ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਊਗਾ। ਅਤੇ ਇਸ ਸੰਬੰਧ ਦੇ ਵਿੱਚ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਸਾਡੇ ਕਮਾਂਡਰਸ ਅਤੇ ਜਿਹੜੇ ਹੋਰ ਸਾਡੇ ਨਾਲ ਵਰਕਿੰਗ ਐਲੀਜ਼ ਕੰਟਰੀਜ਼ ਹੈਗੀਆਂ ਆ ਉਹ ਇਸ ਆਬਜੈਕਟਿਵ ਨੂੰ ਕੰਪਲੀਟ ਕਰਨ ਦੇ ਵਿੱਚ ਜਿਹੜਾ ਆ ਸਾਥ ਦੇਣਗੀਆਂ ਅਤੇ ਨਾਲ ਦੀ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ US ਜਿਹੜਾ ਆ ਉਹ ਵਿਦਡਰਾ ਕਰਨਾ ਸ਼ੁਰੂ ਕਰੇਗਾ। ਜੀ ਹੌਲੀ ਹੌਲੀ ਜਿਹੜਾ ਉਸ ਨੂੰ ਵਿਦਡਰਾ ਕਰਨਗੇ। ਸੋ ਸੰਤੁਸ਼ਟ ਜਿਹੜੇ ਆ ਉਹ ਨਜ਼ਰ ਆਏ ਅਤੇ ਇਹੀ ਵਨ ਆਫ ਦਾ ਕ੍ਰਿਟਿਕ ਜਿਹੜੇ ਸਭ ਤੋਂ ਮੋਹਰੇ ਸੀਗੇ ਸੈਨੇਟਰਸ ਦੇ ਵਿੱਚੋਂ ਜਿਨ੍ਹਾਂ ਨੇ ਆਖਿਆ ਸੀਗਾ ਵੀ ਸੀਰੀਆ ਤੋਂ ਫੌਜ ਜਿਹੜੀ ਆ ਉਹ ਵਾਪਸ ਨਹੀਂ ਬੁਲਾਉਣੀ ਚਾਹੀਦੀ ਅਤੇ ਸੀਰੀਆ ਤੋਂ ਹੀ ਫੌਜ ਵਾਪਸ ਬੁਲਾਉਣ ਦੇ ਮਸਲੇ ਨੂੰ ਲੈ ਕੇ ਹੀ ਜਿਹੜੇ ਜਿਹੜੇ ਡਿਫੈਂਸ ਸੈਕਟਰੀ ਹੈਗੇ ਨੇ ਜਨਰਲ ਜੇਮਸ ਮੈਟਿਸ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਅਸਤੀਫਾ ਵੀ ਦਿੱਤਾ ਸੀ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ US ਦੇ ਵਿੱਚ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਅਗਲੀਅਰ ਹੁੰਦੀ ਜਾਊਗੀ, ਬਹੁਤ ਹੀ ਵੀ ਭੈੜੀ ਹੁੰਦੀ ਜਾਊਗੀ ਕਿਉਂਕਿ ਇਸ ਮਹੀਨੇ ਦੇ ਵਿੱਚ ਜਿਹੜੀਆਂ ਕਹਿੰਦੇ ਪੈਂਡਿੰਗ ਸੇਲ ਸੀਗੀਆਂ ਬਹੁਤ ਘੱਟ ਸੀਗੀਆਂ ਅਤੇ ਉਹਨਾਂ ਦੇ ਵਿੱਚੋਂ ਕਈ ਜਿਹੜੀਆਂ ਆ ਉਹ ਆਊਟ ਵੀ ਹੋ ਗਿਆ ਕੌਂਟਰੈਕਟ ਦੇ ਵਿੱਚੋਂ ਅਤੇ ਜਿਹੜਾ ਇੰਡੈਕਸ ਆ 7.7% ਜਿਹੜਾ ਹੈ ਉਹ ਪਲੰਜ ਹੋਇਆ ਨਵੰਬਰ ਦੇ ਵਿੱਚ। ਅਤੇ ਇੰਟਰਸਟ ਰੇਟ ਵੀ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਜਿਹੜਾ ਆ ਉਹ ਪਿਛਲੇ ਸਮਿਆਂ ਦੇ ਵਿੱਚ ਵਧਿਆ ਆ ਅਤੇ ਇੱਕ ਤਰ੍ਹਾਂ ਦੇ ਨਾਲ ਜੇ ਮੈਪ ਵੱਲ ਦੇਖੀਏ ਕਹਿੰਦੇ ਪਈ ਨਵੰਬਰ 2014 ਦੇ ਵਿੱਚ ਲਗਭਗ 5% ਅਪ ਸੀ ਜਿਹੜਾ ਹੋਮ ਸੇਲਜ਼ ਅਤੇ 15% ਦੇ ਲਾਗੇ ਛਾਗੇ ਇਹ ਜਿਹੜੀ ਆ ਜਨਵਰੀ 2015 ਚੱਲ ਗਈ ਸੀ। ਸੋ ਹੁਣ ਨਵੰਬਰ 2018 ਦੇ ਵਿੱਚ 10% ਜਿਹੜੀਆਂ ਸੇਲਜ਼ ਆ ਉਹ ਘੱਟ ਆ ਅਤੇ ਇਸੇ ਤਰ੍ਹਾਂ ਸਤੰਬਰ 2018 ਦੇ ਵਿੱਚ ਲਗਭਗ 7% ਸੇਲਜ਼ ਜਿਹੜੀਆਂ ਇਹ ਘੱਟ ਹੋਈਆਂ ਹੈਗੀਆਂ। ਸੋ ਜੇ ਰੀਜਨ ਦੇ ਮੁਤਾਬਕ ਦੇਖਿਆ ਜਾਵੇ ਨਾਰਥ ਈਸਟ ਦੇ ਵਿੱਚ ਕਹਿੰਦੇ 3.5% ਘੱਟ ਸੇਲਜ਼ ਹੋਈਆਂ, ਮਿਡ ਵੈਸਟ 'ਚ 7%, ਸਾਊਥ ਵਿੱਚ 7.4% ਅਤੇ ਵੈਸਟ ਵਾਲੇ ਸਾਈਡ 'ਤੇ ਜਿਹੜੇ ਆਪਣੀ ਸਾਈਡ 'ਤੇ 12.2% ਜਿਹੜੀਆਂ ਸੇਲਜ਼ ਆ ਉਹ ਘਟੀਆਂ ਹੈਗੀਆਂ। ਜੀ ਜੀ ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅੱਜ ਸਾਲ ਦਾ ਕਹਿੰਦੇ ਅਖੀਰਲਾ ਦਿਨ ਹੈਗਾ ਆ ਅਤੇ ਸਟਾਕ ਮਾਰਕੀਟ ਵੀ ਜਿਹੜੇ ਇਸ ਸਾਲ ਦੀ ਜਿਹੜੇ ਹਿਸਾਬ ਨਾਲ ਅਖੀਰਲੀ ਆ ਕੱਲ੍ਹ ਨੂੰ ਚਲੋ ਛੁੱਟੀ ਜਿਹੜੀ ਉੱਥੇ ਹੋਣੀ ਆ ਅਤੇ 184 ਪੁਆਇੰਟ ਰਾਈਟ ਨਾ ਉਹ ਜਿਹੜੀ ਆ ਉਹ ਵਧੀ ਹੋਈ ਆ। ਉੱਦਾਂ ਜੇ ਦੇਖਿਆ ਜਾਵੇ ਸਟਾਕ ਮਾਰਕੀਟ ਨੇ ਡਾਓ ਜੋਨਸ ਨੇ ਪੂਰੇ ਵਰ੍ਹੇ ਦੇ ਵਿੱਚ ਘਾਟੇ ਦੇ ਵਿੱਚ ਜਿਹੜੀ ਆ ਉਹ ਗਈ ਆ। ਸੋ ਜਿਹੜਾ ਈਅਰ ਟੂ ਐਂਡ ਦੇ ਵਿੱਚ ਇੱਕ ਟਾਈਮ ਦੇ ਉੱਤੇ ਜਿਹੜੇ ਤਕਰੀਬਨ 25-26 ਹਜ਼ਾਰ ਅਤੇ ਇਸ ਸਾਲ ਦੇ ਸਟਾਰਟ ਦੇ ਵਿੱਚ ਸ਼ੁਰੂ ਹੋਈ ਸੀ 26,952 ਦੇ ਵਿੱਚ ਅਤੇ ਇਸ ਟਾਈਮ ਇਸ ਮੌਕੇ 23,252 ਦੇ ਉੱਤੇ ਜਿਹੜੀ ਚੱਲ ਰਹੀ ਆ। ਪਰ ਪਿਛਲੇ ਵੀਕਐਂਡ ਦੇ ਮੁਕਾਬਲੇ ਇਹ 190 ਪੁਆਇੰਟ ਜਿਹੜੀ ਉੱਤੇ ਜਾ ਰਹੀ ਆ। ਸੋ ਅਖੀਰਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਥੋੜ੍ਹਾ ਜ਼ਿਆਦਾ ਉਤਸ਼ਾਹ ਜਿਹੜਾ ਸਟਾਕ ਦਾ ਹੁੰਦਾ ਹੈ ਉਹਨਾਂ ਨੂੰ ਇਹ ਹੁੰਦਾ ਵੀ ਸ਼ਾਇਦ ਅਗਲੇ ਸਾਲ ਦੇ ਵਿੱਚ ਸਟਾਕਾਂ ਦੀਆਂ ਜਿਹੜੀਆਂ ਕੀਮਤਾਂ ਆ ਉਹ ਵੱਧ ਸਕਦੀਆਂ ਆ। ਪਰ ਓਵਰਆਲ ਇਸ ਵਰ੍ਹੇ ਦੇ ਵਿੱਚ ਮਾਰਕੀਟ ਜਿਹੜੀ ਆ ਉਹ ਤਕਰੀਬਨ 6% ਘਾਟੇ ਦੇ ਵਿੱਚ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਬੰਦ ਹੋ ਰਹੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਨਿਊਮਨ ਦੇ ਵਿੱਚ ਇੱਕ ਰੋਨੀਲ ਸਿੰਘ ਨਾਮ ਦਾ ਜਿਹੜਾ ਪੁਲਿਸ ਆਫਿਸਰ ਸੀ ਜਿਸ ਨੂੰ ਇਲੀਗਲ ਜਿਹੜਾ ਬੰਦਾ ਸੀ ਉਸ ਨੇ ਮਾਰ ਦਿੱਤਾ ਸੀ ਅਤੇ ਉਸ ਨੂੰ ਅਤੇ ਉਸ ਦੇ ਕਈ ਰਿਸ਼ਤੇਦਾਰ ਦੋਸਤ ਵੀ ਫੜੇ ਗਏ ਹੈਗੇ ਪੁਲਿਸ ਵੱਲੋਂ ਅਤੇ ਉਹਦਾ ਜਿਹੜਾ ਕਹਿੰਦੇ ਫਿਊਨਲ ਆ ਹੁਣ ਉਹ ਫਰਾਈਡੇ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜਾ ਰੱਖਿਆ ਗਿਆ ਨਿਊਮਨ ਕਮਿਊਨਿਟੀ ਮੀਟਿੰਗ ਰੂਮ ਅਤੇ 5 ਤੋਂ 9 ਵਜੇ ਤੱਕ ਸ਼ਾਮ ਨੂੰ ਸਾਲਸ ਬ੍ਰਦਰ ਫਿਊਨਲ ਹੋਮ ਮੋਡੈਸਟੋ ਦੇ ਵਿੱਚ ਅਤੇ ਫਿਊਨਲ ਸਰਵਿਸਿਜ਼ ਜਿਹੜੀਆਂ ਆ ਫਿਰ 10 AM 'ਤੇ ਕਹਿੰਦੇ ਕ੍ਰਾਸ ਪੁਆਇੰਟ ਕਮਿਊਨਿਟੀ ਚਰਚ ਇਨ ਡਾਊਨਟਾਊਨ ਮੋਡੈਸਟੋ ਦੇ ਵਿੱਚ ਹੋਣਗੀਆਂ ਅਤੇ ਜਿਹੜਾ ਉਹਦਾ ਔਨਰ ਗਾਰਡ ਪ੍ਰੋਸੈਸ਼ਨ ਆ ਲੇਕਵੁੱਡ ਮੈਮੋਰੀਅਲ ਪਾਰਕ ਹਿਊਸਟਨ ਦੇ ਵਿੱਚ ਚੱਲੇਗਾ। ਜੀ ਅਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆਈ ਆ ਵੀ ਇਸ ਸੰਬੰਧ ਦੇ ਵਿੱਚ ਜਿਹੜੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਜਾਂ ਉਹਨਾਂ ਦੇ ਲੀਡਰ ਕਿਸੇ ਤਰ੍ਹਾਂ ਦੀ ਵੀ ਕੋਈ ਸਟੇਟਮੈਂਟ ਨਹੀਂ ਦੇ ਰਿਹਾ ਪਈ ਇੱਕ ਇਲੀਗਲ ਬੰਦੇ ਨੇ ਉਹ ਵੀ ਜਿਹੜਾ ਗੈਂਗਸਟਰ ਸੀ ਅਤੇ ਇਹ ਵੀ ਪਤਾ ਚੱਲ ਰਿਹਾ ਕਹਿੰਦੇ ਵੀ 2 ਵਾਰ ਪਹਿਲਾਂ ਉਹ ਰਿਪੋਰਟ ਵੀ ਕੀਤਾ ਗਿਆ ਸੀ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ। ਜੀ ਬਹੁਤ ਇੱਕ ਮਾੜੀ ਗੱਲ ਆ ਜੇ ਬਾਕੀਆਂ ਦੇ ਉੱਤੇ ਜਦੋਂ ਕੰਧ ਨੂੰ ਲੈ ਕੇ ਅਤੇ ਜਾਂ ਜਿਹੜੇ ਉੱਧਰੋਂ ਇੱਧਰ ਨੂੰ ਆ ਰਹੇ ਆ ਬੱਚਿਆਂ ਨੂੰ ਲੈ ਕੇ ਜੇ ਉਹ ਬਿਆਨਬਾਜ਼ੀ ਕਰਦੇ ਆ ਅਤੇ ਇੱਕ ਅਮਰੀਕਾ ਦਾ ਪੁਲਿਸ ਵਾਲਾ ਕੈਲੀਫੋਰਨੀਆ ਦਾ ਜੇ ਉਹ ਮਾਰਿਆ ਗਿਆ ਇਹਨਾਂ ਦੇ ਹੱਥੋਂ ਤਾਂ ਉਸ ਦੇ ਉੱਤੇ ਬਿਆਨ ਨਾ ਦੇਣਾ
ਬਹੁਤ ਹੀ ਇੱਕ ਸ਼ਰਮਨਾਕ ਇਹਨਾਂ ਡੈਮੋਕ੍ਰੇਟਾਂ ਦੇ ਲਈ, ਜਿਹੜੀ ਲੈਫਟ ਵਾਲਿਆਂ ਦੇ ਲਈ ਗੱਲ ਆ। ਕਿਉਂਕਿ ਜਿਸ ਨੂੰ ਜੇ ਗਲਤ ਨੂੰ ਗਲਤ ਨਹੀਂ ਤੁਸੀਂ ਕਹੋਗੇ ਤਾਂ ਫਿਰ ਕਿਸੇ ਵੀ ਚੀਜ਼ ਵੱਲ ਨੂੰ ਜਿਹੜਾ ਸੁਧਾਰ ਹੋਣਾ ਉਹ ਨਾਮੁਮਕਿਨ ਆ। ਅਤੇ ਬਹੁਤ ਮੰਦਭਾਗੀ ਇਹ ਗੱਲ ਜਿਹੜੀ ਉਹ ਵਾਪਰੀ ਸੀ। ਅਤੇ ਇਹ ਜਿਨ੍ਹਾਂ ਨੇ ਹੁਣ ਸਾਥੀਆਂ ਨੇ ਜਿਹੜੇ ਇਹਦਿਆਂ ਨੇ ਸਾਥ ਦਿੱਤਾ ਆ, ਇਹਨਾਂ 'ਤੇ ਵੀ ਇੱਕ ਹਿਸਾਬ ਦੇ ਨਾਲ ਜਿਹੜਾ ਹੁਣ ਕਹਿਰ ਆ ਉਹ ਵਰੂਗਾ। ਕਿਉਂਕਿ ਜਦੋਂ ਖਾਸ ਕਰਕੇ ਤੁਸੀਂ ਦੇਖੋ ਵੀ ਪੁਲਿਸ ਵਾਲਿਆਂ ਦਾ ਕੋਈ ਸਾਥੀ ਇੰਨੀ ਯੰਗ ਉਮਰ ਦੇ ਵਿੱਚ ਜਾਂ ਕੋਈ ਵੀ ਇੱਦਾਂ ਦੀ ਘਟਨਾ ਵਾਪਰਦੀ ਆ, ਅਤੇ ਉਹਨਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਫਿਰ ਥੋੜ੍ਹਾ ਗੁੱਸਾ ਜਿਹੜਾ ਆ ਆਟੋਮੈਟਿਕਲੀ ਜਿਹੜਾ ਉਹ ਵੱਧ ਜਾਂਦਾ ਆ। ਜੀ ਜੀ, ਅਤੇ ਇੱਕ ਬ੍ਰੇਕ ਦਾ ਹਰਜੋਤ ਸਿੰਘ ਜੀ ਵੇਲਾ ਹੋ ਚੁੱਕਾ, ਅਤੇ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਅਤੇ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਉਹ ਜਾਰੀ ਰਹੇਗਾ। ਜੀ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਔਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500।
ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਇੱਕ ਵਾਰ ਸਰੋਤਿਆਂ ਨੂੰ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਜਕਾਰਾ ਮੂਵਮੈਂਟ ਵਾਲਿਆਂ ਵਿੱਚੋਂ ਹਰਜੀਤ ਸਿੰਘ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ। ਜਕਾਰਾ ਮੂਵਮੈਂਟ ਅਗਲੇ ਸਾਲ ਦੇ ਵਿੱਚ ਕੀ ਕੁਛ ਨਵੇਂ ਪਲਾਨਸ ਲੈ ਕੇ ਆ ਰਿਹਾ, ਇਹ ਜਿਹੜੀ ਸੰਸਥਾ ਕੀ ਕੁਛ ਕਰ ਰਹੀ ਹੈ, ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀਆਂ ਦੇਣ ਦੇ ਲਈ ਆਪਣੇ ਨਾਲ ਜੁੜੇ ਨੇ। ਹਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਸਰੋਤਿਆਂ ਨਾਲ ਆਪਣੇ ਕਾਨਫਰੰਸ ਬਾਰੇ ਸ਼ੇਅਰ ਕਰਨਾ ਚਾਹੁੰਦਾ ਹਾਂ। ਅਸੀਂ ਜਕਾਰਾ ਮੂਵਮੈਂਟ ਨੇ ਜਨਵਰੀ ਵਿੱਚ ਕਾਨਫਰੰਸ ਲਾਉਣਾ ਹਾਈ ਸਕੂਲ ਸਟੂਡੈਂਟਸ ਵਾਸਤੇ। ਇਹ ਕਾਨਫਰੰਸ ਦਾ ਨਾਮ ਨਿਸ਼ਾਨ ਹੈ ਤੇ ਇਹਦੇ ਬਾਰੇ ਥੋੜੀ ਜਾਣਕਾਰੀ ਦੱਸਾਂਗਾ ਵੀ ਕੀ ਕਾਨਫਰੰਸ ਹੈਗਾ ਤੇ ਤੁਸੀਂ ਕਿਵੇਂ ਇਹਦੇ ਨਾਲ ਰਜਿਸਟਰ ਕਰ ਸਕਦੇ ਹੋ। ਸੋ ਪਹਿਲਾਂ ਤਾਂ ਇਹ ਕਾਨਫਰੰਸ 2015 ਵਿੱਚ ਸ਼ੁਰੂ ਹੋਇਆ ਤੇ ਇਹ ਹਾਈ ਸਕੂਲ ਸਟੂਡੈਂਟਸ ਵਾਸਤੇ ਹੈਗਾ। ਇਸ ਸਾਲ UC ਡੇਵਿਸ ਵਿੱਚ ਕਾਨਫਰੰਸ ਹੋਣਾ ਆ ਤੇ ਕਾਨਫਰੰਸ ਦਾ ਮੇਨ ਮਕਸਦ ਇਹ ਆ, ਅਸੀਂ ਚਾਹੁੰਦੇ ਵੀ ਜਿਹੜੇ ਅੱਜ ਦੇ ਬੱਚੇ ਆ ਹਾਈ ਸਕੂਲ ਸਟੂਡੈਂਟ ਆ, ਇਹਨਾਂ ਨੂੰ ਅਸੀਂ ਫਿਊਚਰ ਲਈ ਤਿਆਰ ਕਰੀਏ ਤੇ ਇਹਨਾਂ ਦੇ ਅਸੀਂ ਲੀਡਰਸ਼ਿਪ ਸਕਿੱਲਸ ਬਣਾਈਏ। ਅਸੀਂ ਕਿਵੇਂ ਲੀਡਰਸ਼ਿਪ ਸਕਿੱਲਸ ਬਣਾਉਣੇ ਆ, ਪਹਿਲਾਂ ਤਾਂ ਅਸੀਂ ਇਹਨਾਂ ਨੂੰ ਕਾਲਜ ਤੇ ਪੜ੍ਹਾਈ ਬਾਰੇ ਦੱਸਣਾ ਆ। ਇਹਨਾਂ ਨੂੰ ਇੱਕ ਤਾਂ ਇਨਕਰੇਜ ਕਰਨਾ, ਮੋਟੀਵੇਟ ਕਰਨਾ ਕਾਲਜ ਵਿੱਚ ਪੜ੍ਹਾਈ ਕਰਨੀ ਆ। ਤੁਸੀਂ ਕਿਵੇਂ ਤਿਆਰ ਹੋ ਸਕਦੇ, ਕੀ ਰਿਕੁਆਇਰਮੈਂਟਸ ਆ, ਕੀ ਕਰਨਾ ਚਾਹੀਦਾ ਆ ਕਾਲਜ ਵਾਸਤੇ। ਤੇ ਕਾਨਫਰੰਸ ਆਲਵੇਜ਼ ਯੂਨੀਵਰਸਿਟੀ ਵਿੱਚ ਹੁੰਦਾ ਆ। ਪਹਿਲਾਂ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਹੁੰਦਾ ਰਿਹਾ, ਇਸ ਸਾਲ UC ਡੇਵਿਸ ਹੋਣਾ ਆ। ਸੋ ਜਿਹੜੇ ਵੀ ਬੱਚਿਆਂ ਦੇ ਕਲਾਸ ਲੱਗਣੇ ਆ, ਅਸੀਂ ਵਰਕਸ਼ਾਪ ਲਾਉਣੇ ਆ, ਉਹ ਸਾਰੇ ਕਾਲਜ ਕੈਂਪਸ ਦੇ ਉੱਤੇ ਲੱਗਣੇ ਆ। ਇਹਦੇ ਨਾਲ ਬੱਚਿਆਂ ਨੂੰ ਜਿਹੜਾ ਕਾਲਜ ਦਾ ਮਾਹੌਲ ਆ ਉਹਦੇ ਬਾਰੇ ਪਤਾ ਲੱਗਦਾ ਆ, ਕਿਉਂਕਿ ਕਈ ਵਾਰ ਬੱਚਿਆਂ ਨੂੰ ਡਰ ਹੁੰਦਾ ਆ ਵੀ ਪਤਾ ਨਹੀਂ ਕਾਲਜ ਕਿੱਦਾਂ ਹੋਣਾ ਆ, ਵੀ ਉੱਥੇ ਕੀ ਹੁੰਦਾ ਆ। ਸੋ ਉਹਨਾਂ ਨੂੰ ਕਾਲਜ ਦੇ ਵਿੱਚ ਲੈ ਕੇ ਇਹਨਾਂ ਦੇ ਵਰਕਸ਼ਾਪ ਲਾ ਕੇ ਉਹ ਜਿਹੜੀ ਉਹਨਾਂ ਦੀ ਫੀਅਰ ਹੁੰਦੀ ਆ ਉਹ ਅਸੀਂ ਮਿਟਾਉਂਦੇ ਹਾਂ। ਸੋ ਇਹਦੇ ਨਾਲ ਇਹ ਵੀ ਪ੍ਰੈਪਰੇਸ਼ਨ ਹੋ ਜਾਂਦੀ। ਦੂਜੀ ਗੱਲ ਆ ਵੀ ਅਸੀਂ ਇਹਨਾਂ ਨੂੰ ਸਿੱਖ ਕਮਿਊਨਿਟੀ ਦੇ ਮਸਲਿਆਂ ਬਾਰੇ ਇਹਨਾਂ ਨਾਲ ਡਿਸਕਸ ਕਰਾਂਗੇ। ਔਰ ਮੈਂ ਵੀ ਕਈ ਵਾਰ ਇੱਥੇ ਆ ਕੇ ਸ਼ੇਅਰ ਕੀਤਾ ਜਾਵੇ ਕੀ ਮਸਲੇ ਹਨ, ਅਸੀਂ ਕੀ ਕਰ ਰਹੇ ਹਾਂ। ਸੋ ਮੈਂਟਲ ਹੈਲਥ ਹੋਵੇ, ਡਿਪਰੈਸ਼ਨ, ਡਰੱਗ ਅਬਿਊਜ਼, ਡਿਸਕ੍ਰਿਮੀਨੇਸ਼ਨ ਹੋ ਸਕਦੀ, ਪੁਲਿਸ ਵਾਇਲੈਂਸ, ਗੁਰਦੁਆਰੇ ਦਾ ਇਨਵੋਲਵਮੈਂਟ, ਸੋ ਕੁਛ ਵੀ ਹੈਗਾ ਅਸੀਂ ਇਹਨਾਂ ਨਾਲ ਡਿਸਕਸ ਕਰਨਾ ਤਾਂ ਕਿ ਓਵਰ ਦਾ ਈਅਰ ਅਸੀਂ ਉਹੀ ਡਿਸਕਸ਼ਨ ਅੱਗੇ ਤੋਰੀਏ। ਕਿਉਂਕਿ ਅਸੀਂ ਕਈ ਵਾਰ ਕਹਿੰਦੇ ਵੀ ਬੱਚਿਆਂ ਨੂੰ ਲੀਡਰ ਬਣਾਉਣਾ ਆ, ਉਹਨਾਂ ਨੂੰ ਲੀਡਰਸ਼ਿਪ ਬਾਰੇ ਦੱਸਣਾ ਆ, ਪਰ ਕੋਈ ਲੀਡਰ ਉਦੋਂ ਤੱਕ ਨਹੀਂ ਬਣ ਸਕਦਾ ਜਦ ਤੱਕ ਉਹ ਆਪਣੇ ਕਮਿਊਨਿਟੀ ਦੇ ਮਸਲਿਆਂ ਨੂੰ ਅੰਡਰਸਟੈਂਡ ਨਹੀਂ ਕਰਦੇ। ਸੋ ਇਸ ਸਾਲ ਕੈਂਪ ਦੀ ਥੀਮ ਹੈਗੀ ਰੀਡਿਫਾਈਨਿੰਗ ਸਕਸੈਸ, ਵੀ ਜੋ ਸਾਡੀ ਆਪਣੀ ਪਰਸਨਲ ਕਾਮਯਾਬੀ ਆ ਵੀ ਅਸੀਂ ਕਿਵੇਂ ਅਚੀਵ ਕਰ ਸਕਦੇ ਹਾਂ। ਪ੍ਰੋਬਲਮ ਇਹ ਆ ਵੀ ਸਾਡੀ ਕਮਿਊਨਿਟੀ ਵਿੱਚ ਅਸੀਂ ਕਾਮਯਾਬੀ ਉਹਨੂੰ ਕਹਿੰਦੇ ਹਾਂ, ਕਈ ਵਾਰ ਪੇਰੈਂਟਸ ਆਪਣੇ ਬੱਚੇ ਨੂੰ ਕਹਿ ਦਿੰਦੇ ਵੀ ਤੁਸੀਂ ਡਾਕਟਰ ਬਣੋ, ਇੰਜੀਨੀਅਰ ਬਣੋ, ਵਕੀਲ ਬਣੋ ਤੇ ਤਾਂ ਤੁਸੀਂ ਕਾਮਯਾਬ ਆ। ਸੋ ਗੱਲ ਇੱਦਾਂ ਵੀ ਕਈ ਬੱਚੇ ਉਹਨਾਂ ਦਾ ਇੰਟਰਸਟ ਉਸ ਫੀਲਡ ਦੇ ਵਿੱਚ ਹੁੰਦਾ ਨੀ ਗਾ, ਉਹਨਾਂ ਦੇ ਇੰਟਰਸਟ ਹੋਰ ਕਈ ਵੀ ਫੀਲਡ ਵਿੱਚ ਹੋ ਸਕਦਾ ਆ। ਅਸੀਂ ਤੇ ਬੱਚੇ ਡਿਸਕਰੇਜ ਹੋ ਜਾਂਦੇ, ਉਹਨਾਂ ਨੂੰ ਇੱਦਾਂ ਲੱਗਦਾ ਵੀ ਅਸੀਂ ਡਾਕਟਰ, ਇੰਜੀਨੀਅਰ, ਲਾਇਰ ਨਹੀਂ ਬਣੇ ਤਾਂ ਫਿਰ ਅਸੀਂ ਕਾਮਯਾਬ ਨਹੀਂ ਹੋਏ। ਅਸੀਂ ਬੱਚਿਆਂ ਨੂੰ ਇਨਕਰੇਜ ਕਰਨਾ ਚਾਹੁੰਦੇ ਹਾਂ ਵੀ ਤੁਹਾਡਾ ਕਿਤੇ ਵੀ ਇੰਟਰਸਟ ਹੈਗਾ ਆ, ਤੁਸੀਂ ਇੱਕ ਤਾਂ ਉਹਦਾ ਪਲਾਨ ਬਣਾਓ ਤੇ ਤੁਸੀਂ ਮਦਦ ਲਾਓ ਤਾਂ ਕਿ ਤੁਸੀਂ ਕਾਮਯਾਬ ਹੋ ਸਕਦੇ ਆ। ਸੋ ਜਿਹੜਾ ਇਹ ਸਾਡੀ ਸਕਸੈਸ ਆ ਵੀ ਅਸੀਂ ਆਪਣੀ ਸਕਸੈਸ ਆਪਣੇ ਇੰਟਰਸਟ ਦੇ ਵਿੱਚ ਕਿਵੇਂ ਸਕਸੈਸਫੁਲ ਹੋ ਸਕਦੇ ਹਾਂ। ਜੀ ਹਾਂਜੀ, ਸੋ ਮੇਨ ਇਹੀ ਆ, ਅਸੀਂ ਕਾਨਫਰੰਸ ਵਿੱਚ ਬੱਚਿਆਂ ਨੂੰ ਉਹਨਾਂ ਦੇ ਕਈ ਵਰਕਸ਼ਾਪ ਲਾਉਣੇ ਆ ਐਵਰੀਡੇ। ਅਸੀਂ ਉੱਦਾਂ ਵੀ ਇਹ ਕੈਂਪ ਨਹੀਂ ਹੈਗਾ ਜਿੱਦਾਂ ਪੂਰਾ ਸਿੱਖੀ ਦਾ ਕੈਂਪ ਵੀ ਜਿੱਥੇ ਸਿਰਫ ਗੁਰਬਾਣੀ ਹੁੰਦਾ, ਕੈਂਪ ਵੀ ਸਾਡੇ ਲੱਗਦੇ ਹੁੰਦੇ ਆ, ਪਰ ਇਹ ਕਾਨਫਰੰਸ ਦਾ ਮਕਸਦ ਥੋੜਾ ਵੱਖਰਾ ਆ ਕਿਉਂਕਿ ਇਹ ਜ਼ਿਆਦਾ ਕਾਲਜ ਬਾਰੇ ਆ, ਫਿਊਚਰ ਬਾਰੇ ਆ, ਲੀਡਰਸ਼ਿਪ ਬਾਰੇ, ਪਰ
ਇਨ ਐਡੀਸ਼ਨ ਅਸੀਂ ਉੱਦਾਂ ਹਰ ਰੋਜ਼ ਜਾਪਜੀ ਸਾਹਿਬ ਪਾਠ ਵੀ ਕਰਾਂਗੇ, ਰਹਿਰਾਸ ਸਾਹਿਬ ਪਾਠ ਵੀ ਕਰਾਂਗੇ। ਇਹ ਨਹੀਂ ਹੈਗਾ ਵੀ ਸਿੱਖੀ ਦੇ ਨਾਲ ਤਾਂ ਸਭ ਕੁਛ ਰਿਲੇਟਡ ਤਾਂ ਹੈਗਾ ਆ, ਪਰ ਮੇਨ ਜਿਹੜਾ ਫੋਕਸ ਆ ਜ਼ਿਆਦਾ ਕਾਲਜ ਬਾਰੇ, ਫਿਊਚਰ ਬਾਰੇ ਆ। ਜੀ ਚਲੋ ਵੈਰੀ ਗੁੱਡ ਆ। ਅਤੇ ਕਿਹੜੀ ਡੇਟਸ ਤੁਸੀਂ ਜੇ ਕਰੀ ਰਿਪੀਟ ਕਰਦੇ ਹੋ, ਰਜਿਸਟਰ ਕਿੱਦਾਂ ਕਰਨਾ ਹੈ, ਜੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਉਸ ਦੇ ਬਾਰੇ ਵੀ ਜਾਣਕਾਰੀ ਦੇ ਦਿਓ। ਹਾਂਜੀ, ਸੋ ਡੇਟਸ ਹੈਗੀ ਜਨਵਰੀ 18 ਤੋਂ 21 ਤੱਕ UC ਡੇਵਿਸ ਤੇ। ਸੋ ਇਹ ਸਾਰਿਆਂ ਲਈ ਓਪਨ ਆ, ਤੁਸੀਂ ਭਾਵੇਂ ਲਾਸ ਐਂਜਲਸ ਤੋਂ ਆ ਰਹੇ ਆ ਜਾਂ ਬੇ ਏਰੀਆ ਤੋਂ, ਯੂਬਾ ਸਿਟੀ ਤੋਂ, ਜਿੱਥੋਂ ਵੀ ਹੈਗੇ, ਇਹ ਸਾਰਿਆਂ ਲਈ ਕੈਂਪ ਹੈਗੀ ਆ। ਅਸੀਂ ਟਰਾਂਸਪੋਰਟੇਸ਼ਨ ਅਰੇਂਜ ਕਰਾਂਗੇ। ਸੋ ਜੇ ਕੋਈ ਕਹਿ ਦੋ ਬੇਕਰਸਫੀਲਡ ਜਾਂ ਫ੍ਰੈਜ਼ਨੋ ਤੋਂ ਵੀ ਬੱਚੇ ਨੇ ਆਉਣਾ, ਅਸੀਂ ਉਹਨਾਂ ਲਈ ਟਰਾਂਸਪੋਰਟੇਸ਼ਨ ਦੇਵਾਂਗੇ। ਤੁਸੀਂ ਵੈਬਸਾਈਟ ਤੇ ਰਜਿਸਟਰ ਕਰ ਸਕਦੇ www.jakarta.org/nishan। ਤੇ ਹੋਰ ਵੀ ਕੋਈ ਕੁਐਸਚਨ ਹੈਗਾ ਮੈਨੂੰ ਫੋਨ ਕਰ ਸਕਦੇ 916-905-3312। ਅਸੀਂ ਅੱਜ ਪਤਾ ਵੀ ਕਈ ਨਿਊ ਈਅਰਸ ਦੇ ਪ੍ਰੋਗਰਾਮ ਹੈਗੇ ਗੁਰਦੁਆਰਿਆਂ ਤੇ। ਸੋ ਜਿਹੜੀ ਸਾਡੀ ਟੀਮ ਆ, ਜਿਹੜੇ ਕਾਉਂਸਲਰ ਹੋਣੇ ਆ ਕਾਨਫਰੰਸ ਤੇ, ਉਹਨਾਂ ਨੇ ਗੁਰਦੁਆਰਿਆਂ ਤੇ ਟੇਬਲ ਜਾਣਕਾਰੀ ਵਾਸਤੇ ਲਾਉਣੇ ਆ। ਸੋ ਇੱਥੇ ਯੂਬਾ ਸਿਟੀ ਵੀ ਟੀਅਰ 1 ਗੁਰਦੁਆਰੇ ਹੋਣਾ, ਸੈਕਰਾਮੈਂਟੋ, ਵੈਸਟ ਸੈਕ ਗੁਰਦੁਆਰੇ, ਰੋਜ਼ਵਿਲ ਗੁਰਦੁਆਰੇ, ਬ੍ਰੈਡਸ਼ਾ ਗੁਰਦੁਆਰੇ, ਸਾਡੇ ਲਿਵਿੰਗਸਟਨ ਗੁਰਦੁਆਰੇ ਵੀ B ਸਟਰੀਟ ਤੇ ਲੱਗੇ ਹੋਣੇ, ਫ੍ਰੈਜ਼ਨੋ ਦੇ ਵਿੱਚ ਸਿੰਘ ਸਭਾ ਗੁਰਦੁਆਰਾ, ਬੇਕਰਸਫੀਲਡ ਵਿੱਚ ਵਿਲਸਨ ਗੁਰਦੁਆਰੇ, ਸੈਨ ਹੋਜ਼ੇ ਗੁਰਦੁਆਰੇ ਵੀ ਅਸੀਂ ਹੋਣਾ, ਤੇ ਲਾਸ ਐਂਜਲਸ ਦੇ ਵਿੱਚ ਖਾਲਸਾ ਕੇਅਰ ਫਾਊਂਡੇਸ਼ਨ। ਸੋ ਕਈ ਗੁਰਦੁਆਰਿਆਂ ਵਿੱਚ ਸਾਡੇ ਟੇਬਲ ਲੱਗੇ ਹੋਣੇ। ਸੋ ਤੁਸੀਂ ਉੱਥੇ ਵੀ ਜਾਣਕਾਰੀ ਵਾਸਤੇ ਜਾ ਸਕਦੇ ਹੋ। ਤੇ ਆਖਰੀ ਗੱਲ ਮੈਂ ਸ਼ੇਅਰ ਕਰਨੀ ਆ, ਇਹਦੇ ਕਾਨਫਰੰਸ ਦੇ ਫੀਸ ਹੈਗੇ ਆ, ਪਰ ਕੋਈ ਰਜਿਸਟ੍ਰੇਸ਼ਨ ਫੀਸ ਹੈ, ਪਰ ਇੱਦਾਂ ਆ ਵੀ ਕਿਸ ਨੂੰ ਕੋਈ ਵੀ ਰਜਿਸਟ੍ਰੇਸ਼ਨ ਫੀਸ ਦੇ ਨਾਲ ਕੋਈ ਵੀ ਹੈਲਪ ਚਾਹੀਦੀ, ਮਦਦ ਚਾਹੀਦੀ, ਅਸੀਂ ਪੂਰੀ ਮਦਦ ਕਰਾਂਗੇ। ਇੱਦਾਂ ਨਹੀਂ ਹੋਣਾ ਚਾਹੀਦਾ ਵੀ ਕਿਸ ਨੂੰ ਲੱਗੇ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ, ਜਿਵੇਂ ਕਾਨਫਰੰਸ ਦੇ ਕਈ ਖਰਚੇ ਹੈਗੇ ਆ। ਸੋ ਅਸੀਂ ਐਜ਼ ਅ ਡੋਨੇਸ਼ਨ ਪੁੱਛਦੇ ਹਾਂ ਵੀ ਰਜਿਸਟ੍ਰੇਸ਼ਨ ਤੁਸੀਂ ਜੇ ਕਰ ਸਕਦੇ ਆ ਕਰੋ, ਪਰ ਅਸੀਂ ਪੂਰੀ ਹੈਲਪ ਕਰਾਂਗੇ। ਸੋ ਇੱਦਾਂ ਕੁਛ ਨਹੀਂ ਹੈਗਾ, ਸਾਰਿਆਂ ਲਈ ਓਪਨ ਆ। ਅਸੀਂ ਪੂਰੀ ਸਾਰੀ ਐਵਰੀਥਿੰਗ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਬੱਚਿਆਂ ਨੂੰ। ਜੀ ਥੈਂਕ ਯੂ ਹਰਜੀਤ, ਇਸ ਇਨਫੋਰਮੇਸ਼ਨ ਨੂੰ ਜਿਹੜਾ ਸਾਰੇ ਦੇ ਨਾਲ ਸ਼ੇਅਰ ਕਰਨ ਦੇ ਲਈ ਥੈਂਕ ਯੂ, ਤੇ ਗੁੱਡ ਲੱਕ ਫॉर ਯੂਰ ਜਿਹੜੇ ਤੁਹਾਡੇ ਪ੍ਰੋਜੈਕਟਸ ਆ, ਤੇ ਹੋਪਫੁਲੀ ਜਕਾਰਾ ਵਾਲੇ ਹੋਰ ਵੀ ਵਧੀਆ ਤੋਂ ਵਧੀਆ ਕੰਮ ਜਿਹੜੇ ਇੱਦਾਂ ਹੀ ਕਰਦੇ ਰਹਿਣ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਰਾਜਕਰਮਜੀਤ ਸਿੰਘ ਜੀ, ਅਗਲੀਆਂ ਖਬਰਾਂ ਵੱਲ ਆਈਏ। ਕਹਿੰਦੇ ਜਿਹੜੀ ਗਵਰਨਮੈਂਟ ਸ਼ਟਡਾਊਨ ਆ, ਉਹਦੇ ਨਾਲ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਨਾਲ ਰਿਲੇਟਡ ਕੇਸਿਸ ਆ, ਉਹਨਾਂ ਦਾ ਬੈਕਲੌਗ ਬਹੁਤ ਚੱਲ ਰਿਹਾ ਹੈਗਾ, ਕਿਉਂਕਿ US ਗਵਰਨਮੈਂਟ ਵੱਲੋਂ ਬਹੁਤ ਸਾਰੇ ਜੱਜਿਸ ਆ, ਉਹਨਾਂ ਨੂੰ ਵੀ ਜਿਹੜੀ ਛੁੱਟੀ ਦੇ ਦਿੱਤੀ ਗਈ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜਿਸ ਦੇ ਜਿਹੜੇ ਹੈੱਡ ਹੈਗੇ ਆ, ਡਾਨਾ ਲੀ ਮਾਰਕਸ, ਉਹ ਸੈਨ ਫਰਾਂਸਿਸਕੋ ਤੋਂ ਹੀ ਆ, ਇਮੀਗ੍ਰੇਸ਼ਨ ਜੱਜ ਹੈਗੇ ਆ। ਅਤੇ ਉਹ ਕਹਿੰਦੇ ਪਈ ਬਹੁਤ ਅਸੀਂ ਵੀ ਕਸੂਤੀ ਸਥਿਤੀ 'ਚ ਆ। ਕਈ ਵਾਰੀ ਲੋਕ ਉਹਨਾਂ ਦੇ ਜਿਹੜੇ ਪੈਂਡਿੰਗ ਕੇਸ ਹੁੰਦੇ ਆ, ਜੇਲ੍ਹ ਦੇ ਵਿੱਚ ਹੁੰਦੇ ਆ, ਉਹਨਾਂ ਦੀ ਹੀਅਰਿੰਗ ਹੋਣੀ ਹੁੰਦੀ ਆ, ਉਹ ਸਾਰਾ ਕੁਝ ਹੁਣ ਜਿਹੜਾ ਆ ਉਹ ਡਿਲੇ ਹੋ ਗਿਆ ਆ। ਅਤੇ ਕੁਛ ਕੁ ਜੱਜ ਜਿਹੜੇ ਆ ਆਪਣੇ ਬੇਸ ਦੇ ਉੱਤੇ ਜਿਹੜਾ ਕੰਮ ਕਰ ਰਹੇ ਹੈਗੇ ਆ ਬਿਨਾਂ ਕਿਸੇ ਪੇ ਤੋਂ। ਸੋ ਇਮੀਗ੍ਰੇਸ਼ਨ ਦਾ ਜਿਹੜਾ ਆ ਮਾਹੌਲ ਉਹ ਵੀ ਕਾਫੀ ਜਿਹੜਾ ਅਪਸੈਟ ਹੋਇਆ ਹੈ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਾਅਦ। ਜੀ ਅਗਲੀ ਜਿਹੜੀ ਖਬਰ ਆ ਉਹ ਕਰਦੇ ਹਾਂ, ਰਸ਼ੀਆ ਮਾਸਕੋ ਤੋਂ ਆ ਰਹੀ ਆ। ਉੱਥੇ ਇੱਕ ਅਮਰੀਕੀ ਨਾਗਰਿਕ ਨੂੰ ਜਿਹੜਾ ਆ ਕਹਿੰਦੇ ਉਹਨਾਂ ਨੇ ਗ੍ਰਿਫਤਾਰ ਕੀਤਾ ਆ ਮਾਸਕੋ ਦੇ ਵਿੱਚ। ਰਸ਼ੀਅਨ ਫੈਡਰਲ ਸਿਕਿਉਰਿਟੀ ਸਰਵਿਸ ਨੇ ਇਹ ਦਾਅਵਾ ਕੀਤਾ ਹੈ ਵੀ ਇਹ ਜਿਹੜਾ ਜਸੂਸ ਸੀਗਾ, ਜਿਹੜਾ ਅਮਰੀਕਾ ਦੇ ਵੱਲੋਂ ਘੱਲਿਆ ਗਿਆ ਸੀਗਾ ਮਾਸਕੋ ਦੇ ਵਿੱਚ, ਅਤੇ ਉੱਥੋਂ ਦੀ ਜਿਹੜੀ ਜਾਣਕਾਰੀ ਆ ਉਹ ਅਮਰੀਕਾ ਤੱਕ ਪਹੁੰਚਾਉਣ ਦੇ ਲਈ। ਸੋ ਅਜੇ ਜਿਹੜਾ ਉਹਨਾਂ ਨੇ ਦੱਸਿਆ ਵੀ ਜਿਹੜਾ ਏਜੰਸੀ ਨੇ ਜਿਨ੍ਹਾਂ ਨੇ ਇਹਨੂੰ ਗ੍ਰਿਫਤਾਰ ਕੀਤਾ, ਪੌਲ ਵੀਲਨ ਕਰਕੇ ਇਸ ਦਾ ਨਾਮ ਦੱਸਿਆ ਗਿਆ। ਇੱਕ ਛੋਟੀ ਜਿਹੀ ਕਹਿੰਦੇ ਸਟੇਟਮੈਂਟ ਨਾਲ ਜਿਹੜੀ ਉਹਨਾਂ ਨੇ ਉਹ ਜਾਰੀ ਕੀਤੀ ਆ ਵੀ ਇਹ ਇਸ ਮਾਮਲੇ ਦੇ ਵਿੱਚ ਆ। ਅਤੇ ਕਹਿੰਦੇ ਵੀ ਜੇ ਵੀਲਨ ਦੇ ਉੱਤੇ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਨੇ ਜਾਰੀ ਕੀਤੀ ਆ, ਚਲਾ ਦਿੱਤੀ ਆ, ਅਤੇ ਜੇ ਦੋਸ਼ 'ਤੇ ਸਾਬਤ ਹੁੰਦੇ ਆ ਤਾਂ 20 ਸਾਲ ਤੱਕ ਦੀ ਜਿਹੜੀ ਕੈਦ ਆ ਉਹ ਕੀਤੀ ਜਾ ਸਕਦੀ ਆ। ਇਹ US ਸਟੇਟ ਡਿਪਾਰਟਮੈਂਟ ਨੇ ਵੀ ਇਸ ਖਬਰ ਦੀ ਜਿਹੜੀ ਆ ਉਹ ਪੁਸ਼ਟੀ ਕੀਤੀ। ਉਹਨਾਂ ਨੇ ਕਿਹਾ ਵੀ ਹਾਂ, ਅਮਰੀਕੀ ਇੱਕ ਨਾਗਰਿਕ ਰਸ਼ੀਆ ਦੇ ਅਧਿਕਾਰੀਆਂ ਦੇ ਦੁਆਰਾ ਉੱਥੇ ਗ੍ਰਿਫਤਾਰ ਕੀਤਾ ਗਿਆ ਆ। ਉਹਨਾਂ ਨੇ ਜਸੂਸ ਜਾਂ ਨਾ ਜਸੂਸ ਹੋਣ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਟਿੱਪਣੀ ਜਿਹੜੀ ਦੇਣ ਤੋਂ ਮਨਾ ਕੀਤਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਵੈਦਰ ਹੈਗਾ ਆ,
ਉਹ USA ਦੇ ਵਿੱਚ ਕਾਫੀ ਚੇਂਜ ਹੋਇਆ ਪਿਛਲੇ ਦਿਨਾਂ ਦੇ ਵਿੱਚ। ਕਈ ਜਗ੍ਹਾ ਤਾਂ ਬਹੁਤ ਸਨੋ ਪੈ ਰਹੀ ਆ। ਅਤੇ ਹੁਣ ਵੀ ਨਵੇਂ ਸਾਲ ਵਾਲੇ ਦਿਨ ਬੇ ਏਰੀਏ ਦੇ ਵਿੱਚ ਕਹਿੰਦੇ ਵੀ ਜਿਹੜਾ ਕੈਲੀਫੋਰਨੀਆ ਦੇ ਵਿੱਚ ਬਹੁਤ ਠੰਡੀਆਂ ਜਿਹੜੀਆਂ ਹਵਾਵਾਂ ਚੱਲਣਗੀਆਂ ਅਤੇ ਸਪੀਡ ਜਿਹੜੀ ਆ ਹਵਾਵਾਂ ਦੀ ਵਿੰਡਸ ਦੀ ਉਹ ਕਾਫੀ ਜ਼ਿਆਦਾ ਹੋਊਗੀ। 30 ਮਾਈਲਸ ਪਰ ਆਵਰ ਤੋਂ ਲੈ ਕੇ ਕਹਿੰਦੇ 70 ਮਾਈਲਸ ਪਰ ਆਵਰ ਤੱਕ ਇਹ ਜਿਹੜੀ ਸਪੀਡ ਵੱਧ ਸਕਦੀ ਹੈਗੀ ਆ ਮਾਊਂਟ ਡਿਆਬਲੋ ਅਤੇ ਮਾਊਂਟ ਸੇਂਟ ਹਲੀਨਾ ਏਰੀਆ ਦੇ ਵਿੱਚ, ਬੇ ਏਰੀਆ ਦੇ ਵਿੱਚ ਵੀ। ਅਤੇ ਕਈ ਜਗ੍ਹਾ ਦੇ ਉੱਤੇ ਕਹਿੰਦੇ ਵੀ ਟਰੀ ਵਗੈਰਾ ਟੁੱਟ ਸਕਦੇ ਆ, ਫੈਂਸਿਸ ਟੁੱਟ ਸਕਦੀਆਂ ਹੈਗੀਆਂ ਆ। ਅਤੇ ਜਿਹੜੀ ਕਿਸੇ ਨੇ ਡਰਾਈਵ ਕਰਨਾ ਆ ਬੜੇ ਧਿਆਨ ਨਾਲ ਜਾਓ, ਕਿਉਂਕਿ ਜੇ 60-70 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਵਿੰਡਸ ਚੱਲਦੀਆਂ ਹੋਈਆਂ ਅਤੇ ਡਰਾਈਵ ਕਰਨਾ ਕਈ ਵਾਰ ਹਾਰਡ ਹੁੰਦਾ ਹੈਗਾ ਆ। ਸੋ ਜਿੰਨੇ ਵੀ ਨਵੇਂ ਸਾਲ ਦੇ ਉੱਤੇ ਕਿਤੇ ਬਾਹਰ ਜਾ ਰਹੇ ਹੈਗੇ ਆ, ਉਹ ਖਾਸ ਕਰਕੇ ਬੇ ਏਰੀਏ ਵਾਲੇ ਉਹ ਇਸ ਗੱਲ ਦਾ ਧਿਆਨ ਰੱਖਣ। ਜੀ ਬਿਲਕੁਲ, ਹਰ ਇੱਕ ਪਾਸੇ ਜਿਹੜਾ ਵੈਦਰ ਆ ਇਸ ਤਰੀਕੇ ਦਾ ਆ। ਈਸਟ ਕੋਸਟ ਵਾਲੇ ਪਾਸੇ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਸਨੋ ਸਟੋਰਮ ਜਿਹੜੇ ਆ ਉਹ ਚੱਲ ਰਹੇ ਆ। ਅਤੇ ਤੁਸੀਂ ਜਿਹੜੀ ਹਰਜੋਤ ਸਿੰਘ ਜੀ ਡਰਾਈਵਿੰਗ ਦੀ ਗੱਲ ਕਰ ਰਹੇ ਹੋ, ਨਵਾਂ ਸਾਲ ਆ, ਬਹੁਤ ਸਾਰੇ ਲੋਕਾਂ ਨੇ ਅੱਜ ਪਾਰਟੀਆਂ ਦੇ ਉੱਤੇ ਜਾਣਾ, ਪਾਰਟੀਆਂ ਤੋਂ ਵਾਪਸ ਆਉਣਾ ਆ। ਅਤੇ ਆਪਾਂ ਨੂੰ ਪਤਾ ਵੀ ਇੱਥੇ ਦਾ ਜਿਹੜਾ ਕਲਚਰ ਆ, ਬਹੁਤ ਸਾਰੇ ਲੋਕ ਜਿਹੜੀਆਂ ਸ਼ਰਾਬਾਂ ਪੀਂਦੇ ਨੇ, ਬਾਅਦ ਦੇ ਵਿੱਚ ਗੱਡੀ ਵੀ ਜਿਹੜੀ ਉਹ ਕਈ ਵਾਰੀ ਚਲਾਉਣ ਲੱਗ ਜਾਂਦੇ ਨੇ। ਅਤੇ ਜਿਹੜੇ ਹੈਗੇ ਨੇ ਹਾਈਵੇ ਪੈਟਰੋਲ ਵਾਲੇ, ਉਹਨਾਂ ਨੇ ਵੀ ਹਦਾਇਤਾਂ ਜਿਹੜੀਆਂ ਵਿਸ਼ੇਸ਼ ਤੌਰ ਦੇ ਉੱਤੇ ਜਾਰੀ ਕੀਤੀਆਂ ਵੀ ਭਾਈ ਪਲੀਜ਼ ਨਾ ਜਿਹੜੀਆਂ ਆ ਡਰਿੰਕ ਐਂਡ ਡਰਾਈਵਿੰਗ ਜਿਹੜੀ ਇਹਨਾਂ ਨੂੰ ਇਕੱਠਿਆਂ ਜਿਹੜਾ ਉਹ ਨਾ ਕੀਤਾ ਜਾਵੇ। ਪੀ ਕੇ ਗੱਡੀਆਂ ਜਿਹੜੀ ਆ ਉਹ ਨਾ ਚਲਾਓ। ਤੁਸੀਂ ਆਪਣੀ ਜਾਨ ਤਾਂ ਖਤਰੇ 'ਚ ਪਾਉਂਦੇ ਹੋ, ਬਾਕੀਆਂ ਦੀ ਵੀ ਜਿਹੜੇ ਰੋਡ ਦੇ ਉੱਤੇ ਚੱਲ ਰਹੇ ਆ ਉਹਨਾਂ ਦੀ ਜਾਨ ਖਤਰੇ 'ਚ ਪਾਈ ਜਾਂਦੀ ਆ। ਅੱਜ ਦੀ ਜਿਹੜੇ ਆ ਯੁੱਗ ਦੇ ਵਿੱਚ, ਤਕਨੀਕੀ ਯੁੱਗ ਦੇ ਵਿੱਚ ਵੀ ਊਬਰ, ਲਿਫਟ, ਟੈਕਸੀ ਸਰਵਿਸ ਜਿਹੜੀਆਂ ਉਹ ਉਪਲਬਧ ਨੇ। ਤੁਸੀਂ ਉਸ ਦਾ ਸਹਾਰਾ ਲਓ ਜਾਂ ਕੋਈ ਡੈਜ਼ੀਗਨੇਟਿਡ ਡਰਾਈਵਰ ਜਿਹੜਾ ਆ ਉਹ ਤੁਸੀਂ ਲੈ ਕੇ ਜਾਓ। ਜਿਹੜੇ ਨਹੀਂ ਵੀ ਪੀਂਦੇ ਉਹ ਵੀ ਇਹ ਨਾ ਸੋਚਣ ਵੀ ਬਾਕੀ ਸਾਰੇ ਵੀ ਉਹਨਾਂ ਵਰਗੇ ਹੀ ਜਿਹੜੀ ਗੱਡੀ ਦੇ ਚੱਲ ਰਹੇ ਹੋਣਗੇ। ਬਹੁਤ ਸਾਰੇ ਜਿਹੜੇ ਆ, ਚਾਹੇ ਕਿਸੇ ਨੇ ਇੱਕ ਲਾਇਆ ਹੁੰਦਾ ਹੈ ਅਤੇ ਚਾਹੇ ਕਿਸੇ ਨੇ ਇੱਕ ਬੀਅਰ ਪੀਤੀ ਹੁੰਦੀ ਆ। ਬਸਡ ਡਰਾਈਵਿੰਗ ਇਜ਼ ਡਰਿੰਕਿੰਗ ਡਰਾਈਵਿੰਗ, ਇਹ ਬਾਰ-ਬਾਰ ਜਿਹੜਾ ਆ ਉਹ ਆਖਿਆ ਜਾਂਦਾ ਆ। ਬਹੁਤ ਸਾਰੇ ਜਿਹੜੇ ਲੋਕ ਆ ਇਹ ਇੱਦਾਂ ਜਿਹੜੀ ਆ ਡਰਾਈਵਿੰਗ ਦੇ ਕਰਕੇ ਜਿਹੜੇ ਆ ਮੌਤ ਦੇ ਘਾਟ ਹਰ ਸਾਲ ਜਿਹੜੇ ਆ ਉਤਰਦੇ ਆ। ਅਤੇ ਇਹਦਾ ਬਹੁਤ ਵਿਸ਼ੇਸ਼ ਧਿਆਨ ਰੱਖਣ ਦੀ ਜਿਹੜੀ ਆ ਇਹਨਾਂ ਦਿਨਾਂ ਦੀ ਜ਼ਰੂਰਤ, ਖਾਸ ਕਰਕੇ ਜਦੋਂ ਫੈਸਟਿਵ ਜਿਹੜੇ ਹਰਜੋਤ ਸਿੰਘ ਜੀ ਸੀਜ਼ਨ ਚੱਲ ਰਿਹਾ ਹੁੰਦਾ ਆ, ਜਾਂ ਜਦੋਂ ਛੁੱਟੀਆਂ ਹੁੰਦੀਆਂ, ਵੀਕਐਂਡ ਹੁੰਦਾ, ਨਿਊ ਈਅਰ ਈਵ ਹੁੰਦੀ, ਨਿਊ ਈਅਰ ਹੁੰਦਾ ਆ, ਤਾਂ ਇਹ ਬਹੁਤ ਇੱਕ ਖਤਰੇ ਵਾਲੀ ਗੱਲ ਜਿਹੜੀ ਆ ਉਹ ਬਣ ਜਾਂਦੀ ਆ। ਉੱਤੋਂ ਮੌਸਮ ਵੀ ਜਦੋਂ ਇੱਦਾਂ ਦਾ ਜਿਹੜਾ ਹੋ ਜਾਵੇ, ਤੇਜ਼ ਹਵਾਵਾਂ, ਗੱਡੀਆਂ ਡੋਲਦੀਆਂ ਨੇ, ਸੋ ਉਹ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਤੁਸੀਂ ਇੰਜੋਏ ਕਰਨਾ ਵੀ ਭਾਈ ਕਰੋ, ਤੁਸੀਂ ਆਪਣਾ ਫਨ ਕਰਨਾ ਹੈ ਕਰੋ, ਪਰ ਆਪਣੀ ਅਤੇ ਕਿਸੇ ਦੀ ਜਾਨ ਜਿਹੜੀ ਆ ਉਹ ਖਤਰੇ ਦੇ ਵਿੱਚ ਜਿਹੜੀ ਉਹ ਨਾ ਪਾਓ। ਕੀ ਪਤਾ ਕੌਣ ਕਿਸ ਦੇ ਉੱਤੇ ਕਿੰਨੀਆਂ ਜ਼ਿੰਮੇਵਾਰੀਆਂ, ਕੌਣ ਕੀ ਜਿਹੜਾ ਆ ਉਹ ਉਡੀਕ ਰਹੇ ਹੁੰਦੇ ਆ, ਕਿੰਨੇ ਜਾਣੇ ਘਰਾਂ ਦੇ ਵਿੱਚ। ਇਸ ਚੀਜ਼ ਦਾ ਜਿਹੜਾ ਆ ਉਹ ਤੁਸੀਂ ਪਰਹੇਜ਼ ਕਰੋ, ਧਿਆਨ ਰੱਖੋ। ਜੇ ਕੋਈ ਤੁਹਾਨੂੰ ਲੱਗਦਾ ਹੈ ਵੀ ਕੋਈ ਡਰਿੰਕ ਕਰਕੇ ਡਰਾਈਵ ਕਰ ਰਿਹਾ ਆ, ਉਸ ਦੀ ਤੁਰੰਤ ਇਤਲਾਹ ਜਿਹੜੇ ਅਧਿਕਾਰੀਆਂ ਨੂੰ ਜਿਹੜੀ ਉਹ ਕੀਤੀ ਜਾਵੇ। 911 ਕਾਲ ਕਰੋ, ਕਿਉਂਕਿ ਜੇ ਪਤਾ ਹੋਣ ਦੇ ਬਾਵਜੂਦ ਵੀ ਜੇ ਕੋਈ ਨਹੀਂ ਕਰਦਾ ਨਾ ਕਾਲ, ਉਹ ਵੀ ਇੱਕ ਲਾਪਰਵਾਹੀ ਆ। ਉਹ ਜੇ ਪਹਿਲੋਂ ਪਤਾ ਲੱਗ ਜਾਵੇ ਤਾਂ ਪੁਲਿਸ ਵਾਲੇ ਉਹਨੂੰ ਰੋਕ ਕੇ ਦੇਖੋ, ਚਾਹੇ ਉਹ ਰਾਈਡ ਦੇ ਉਹਨੂੰ ਹੋਣ ਦੇਣ ਅਤੇ ਚਾਹੇ ਉਹਨੂੰ ਅੰਦਰ ਕਰਨ, ਫਿਰ ਜੋ ਮਰਜ਼ੀ ਕਰਨ, ਬਈ ਐਟਲੀਸਟ ਉਸ ਦੀ ਜਿਹੜੀ ਡਰਾਈਵਿੰਗ, ਖਤਰੇ ਵਾਲੀ ਡਰਾਈਵਿੰਗ ਅਤੇ ਖਤਰੇ ਵਾਲੀ ਕਾਰ ਜਿਹੜੀ ਆ ਉਸ ਰੋਡ ਤੋਂ ਜਿਹੜੀ ਉਹ ਲਾਹੀ ਜਾ ਸਕੇ। ਇਹ ਬਹੁਤ ਜ਼ਰੂਰੀ ਹੈ। ਇਹ ਹਰ ਇੱਕ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਅੱਜ ਦਾ ਦਿਨ ਅਜੇ ਸ਼ੁਰੂ ਹੋਇਆ ਆ, ਪਾਰਟੀਆਂ ਵੀ ਹੋਣੀਆਂ, ਬਹੁਤ ਕੁਛ ਹੋਣਾ ਆ। ਪਲੀਜ਼ ਜਿਹੜਾ ਇਸ ਦੇ ਉੱਤੇ ਗੌਰ ਕਰੋ, ਧਿਆਨ ਕਰੋ। ਬਿਲਕੁਲ। ਸੋ ਜਿਹੜੇ ਰੈਗੂਲਰ ਵੀ ਡਰਾਈਵ ਕਰ ਰਹੇ ਵਿਦਆਊਟ ਡਰਿੰਕਿੰਗ, ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ। ਬਹੁਤ ਸਾਰੀ ਪੁਲਿਸ ਜਿਹੜੀ ਆ ਉਹ ਸਟੇਟ ਹਾਈਵੇਜ਼ ਦੇ ਉੱਤੇ ਜਿਹੜੀ ਲੱਗੀ ਹੋਈ ਆ। ਆਪਾਂ ਵੀ ਦੇਖਿਆ ਸੀ ਵੀ ਕਿਸ ਤਰ੍ਹਾਂ ਫਰਿਜ਼ਨੋ ਗਏ ਸੀ ਅਤੇ 680, 152, 99 ਪੁਲਿਸ ਬਹੁਤ ਚੈੱਕ ਕਰ ਰਹੀ ਆ। ਸੋ ਬੜੇ ਧਿਆਨ ਦੇ ਨਾਲ ਟਿਕਟਾਂ ਵੀ ਜਿਹੜੀਆਂ ਪੂਰੀਆਂ ਮਿਲਦੀਆਂ, ਚੰਗੀ ਗੱਲ ਆ, ਉਹਨਾਂ ਦੀ ਇਹ ਜ਼ਿੰਮੇਵਾਰੀ ਆ ਅਤੇ ਚਾਹੀਦਾ ਵੀ ਆ ਵੀ ਜਿਹੜਾ ਇਸ ਤਰੀਕੇ ਦੇ ਨਾਲ ਉਹ ਚੈਕਿੰਗ ਹੋਵੇ। ਮੈਂ ਬਹੁਤ ਵੈਸੇ ਕਈ ਵਾਰੀ ਹੈਰਾਨ ਹੁੰਦਾ, ਕਈ ਵਾਰੀ ਜਿਹੜੇ DUI ਚੈੱਕ ਪੁਆਇੰਟਸ ਲਾਏ ਜਾਂਦੇ, ਮੇਰੇ ਹਿਸਾਬ ਦੇ ਨਾਲ ਜਦੋਂ ਵੀ ਕੋਈ ਅਜਿਹੇ ਦਿਨ ਹੁੰਦੇ ਉਦੋਂ ਤਾਂ ਪੱਕੇ ਜਿਹੜੇ ਆ ਉਹ ਜ਼ਰੂਰ ਜਿਹੜੇ ਉਹ ਲਾਉਣੇ ਚਾਹੀਦੇ ਆ। ਨਾਲੇ ਫਿਰ ਮੌਕਾ ਵੀ ਮਿਲਦਾ ਹੈ ਵੀ ਜਿਹੜਾ DUI ਵਾਲਾ ਹੈ ਅਤੇ ਫਿਰ ਇਹਨਾਂ ਨੂੰ ਜਿਹੜਾ ਇਸ ਟਾਈਮ ਇਹਨਾਂ ਦਾ ਨੈਰੇਟਿਵ ਚੱਲ ਰਿਹਾ ਬੰਦੇ ਬਾਹਰ ਕੱਢਣ ਵਾਲਾ, ਫਿਰ ਉਹ ਈਜ਼ੀ ਵੀ ਹੋ ਜਾਊਗਾ। ਜਿਹਨੂੰ ਵੀ DUI ਦੇਈ ਜਾਣਗੇ, ਜੇ ਉਹਦੇ ਕੋਲ ਕਾਗਜ਼ ਪੱਤਰ ਵੀ ਪੂਰੇ ਨਹੀਂ ਆ, ਇੱਕ ਤਾਂ ਉਹ ਵੀ ਜਿਹੜੇ ਉਹ ਫਿਰ ਫੜੇ ਜਾਣਗੇ ਨਾ, ਫਿਰ ਇਹਨਾਂ ਨੂੰ ਕੰਮ ਸੌਖਾ ਵੀ ਹੋਊਗਾ। ਨਾਲੇ ਦੇਖੋ ਇਹਦੇ ਵਿੱਚ ਕੋਈ ਚਾਹੇ ਸਿਟੀਜ਼ਨ ਆ, ਚਾਹੇ ਅਨਡਾਕੂਮੈਂਟਡ ਆ, ਚਾਹੇ ਉਹ ਗ੍ਰੀਨ ਕਾਰਡ ਵਾਲਾ, ਜਿਹੜਾ ਕੋਈ ਵੀ ਆ, ਉਹ ਬਸ ਇੱਕ ਖਤਰਾ ਹੀ ਬਣ ਕੇ ਚੱਲ ਰਿਹਾ ਆ ਜਿਹੜਾ ਵੀ ਡਰਿੰਕ ਐਂਡ ਡਰਾਈਵ ਕਰਦਾ। ਇਕੱਲਾ ਡਰਿੰਕ ਨਹੀਂ, ਅੱਜ ਕੱਲ੍ਹ ਮੈਰੀਜੂਆਨਾ ਦਾ ਵੀ ਜਿਹੜਾ ਦੌਰ ਆ, ਹੋਰ ਵੀ ਕਈ ਨਸ਼ੀਲੇ ਜਿਹੜੀਆਂ ਦਵਾਈਆਂ, ਕੋਈ ਕੈਪਸੂਲ, ਕੋਈ ਕੁਛ ਜਿਹੜਾ ਚੱਲ ਰਿਹਾ ਆ।
ਸੋ ਬਹੁਤ ਜ਼ਿਆਦਾ ਧਿਆਨ ਰੱਖਣ ਦੀ, ਸਤਰਕਤਾ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ। ਬੱਚਿਆਂ ਨੂੰ ਦੇਖੋ, ਜੇ ਨਹੀਂ ਜਾਣਾ ਕਿਤੇ ਨਾ ਜਾਓ, ਉੱਥੇ ਬਚਾ ਕਰ ਲਓ 1-2 ਦਿਨ, ਜਿਹੜਾ ਨਾ ਵੀ ਜਾਓਗੇ ਦੈਟਸ ਸਟਿਲ ਓਕੇ। ਇਹ ਤਾਂ ਅਸੀਂ ਕਹਿ ਰਹੇ ਹਾਂ ਕਿਉਂਕਿ ਹਰ ਸਾਲ ਤੁਸੀਂ ਦੇਖਿਓ ਕੱਲ੍ਹ ਨੂੰ ਅਖਬਾਰਾਂ, ਤੁਸੀਂ ਨਿਊਜ਼ ਦੇ ਵਿੱਚ ਜਿਹੜੀਆਂ ਖਬਰਾਂ ਆਉਣੀਆਂ ਹੀ ਆਉਣੀਆਂ ਆ। ਇੱਥੇ ਜਿਹੜੀ ਡਰੰਕ ਡਰਾਈਵ ਨੇ ਗੱਡੀ ਭੰਨਤੀ, ਇੱਥੇ ਮਾਰਤੀ, ਕਿਤੇ ਕੁਛ ਹੋ ਗਿਆ, ਕਿਤੇ ਕੁਛ ਹੋ ਗਿਆ। ਸੋ ਇਹ ਚੀਜ਼ਾਂ ਦਾ ਪਰਹੇਜ਼ ਹੀ ਹੋਵੇ, ਇਹਨਾਂ ਤੋਂ ਬਚਾਅ ਹੀ ਹੋਵੇ ਤਾਂ ਚੰਗੀ ਗੱਲ ਆ ਜੀ। ਅਗਲੀ ਖਬਰ ਵੱਲ ਚੱਲੀਏ ਜੋ ਕਿ ਟੈਕਸਸ ਤੋਂ ਆ ਰਹੀ ਹੈ। ਬਹੁਤ ਮਾੜੀ ਖਬਰ। ਇੱਕ 7 ਸਾਲਾਂ ਦੀ ਬੱਚੀ ਨੂੰ ਜਿਹੜਾ ਆ ਉਹ ਵਾਲਮਾਰਟ ਦੇ ਬਾਹਰ ਇੱਕ ਬੰਦੇ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਜੈਜ਼ਮੀਨ ਵਾਰਨਸ ਨਾਮ ਦੀ ਇਹ ਬੱਚੀ ਜਿਹੜੀ 7 ਸਾਲਾਂ ਦੀ ਆ, ਹੈਰਿਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਐਡ ਗੋਨਜ਼ਾਲਸ ਵੱਲੋਂ ਦੱਸਿਆ ਗਿਆ ਆ, ਕਾਲੇ ਮੂਲ ਦੀ ਆ, ਅਤੇ ਨਾਲ ਜਿਹੜੀ ਉਹਦੀ ਮਦਰ ਸੀ, ਅਤੇ ਉਸ ਨੂੰ 40 ਸਾਲਾਂ ਦੇ ਇੱਕ ਵਾਈਟ ਮੈਨ ਨੇ, ਗੋਰੇ ਰੰਗ ਵਾਲਾ ਜਿਹੜਾ ਬੰਦਾ ਆ, ਉਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਜਿਹੜੀ ਮਦਰ ਆ ਉਹ ਫੱਟੜ ਹੋ ਗਈ, ਪਰ 7 ਸਾਲਾਂ ਦੀ ਜਿਹੜੀ ਬੱਚੀ ਆ ਉਹਦੀ ਜਿਹੜੀ ਆ ਡੈਥ ਹੋ ਗਈ। ਦੇਖੋ ਕਿੰਨੀ ਜਿਹੜੀ ਹੈ ਮੰਦਭਾਗੀ ਖਬਰ ਜਿਹੜੀ ਆ ਉਹ ਮਿਲੀ ਆ, 7 ਸਾਲਾਂ ਦੀ ਬੱਚੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਅੱਜ ਇੱਕ ਫੈਡਰਲ ਜੱਜ ਜਿਹੜਾ ਟੈਕਸਸ ਦੇ ਵਿੱਚ ਆ, ਉਹਨਾਂ ਨੇ ਅਫੋਰਡੇਬਲ ਕੇਅਰ ਐਕਟ ਦੇ ਉੱਤੇ ਜਿਹੜਾ ਇੱਕ ਹੋਰ ਨਵਾਂ ਜਿਹੜਾ ਨਿਰਣਾਇਕ ਫੈਸਲਾ ਤਾਂ ਕੀਤਾ ਸੀ। ਉਹਨਾਂ ਨੇ ਗੈਰ ਸੰਵਿਧਾਨਕ ਇਸ ਨੂੰ ਘੋਸ਼ਿਤ ਕਰ ਦਿੱਤਾ ਸੀਗਾ ਪਿਛਲੇ ਮਹੀਨੇ ਦੇ ਵਿੱਚ, ਪਰ ਨਾਲ ਹੀ ਉਹਨਾਂ ਨੇ ਹੁਣ ਇਹ ਕਿਹਾ ਵੀ ਜਿਹੜਾ ਇਹ ਲਾਅ ਆ, ਜਿੰਨੀ ਦੇਰ ਤੱਕ ਇਸ ਦਾ ਹੁਣ ਪੂਰਾ ਨਿਤਾਰਾ ਜਿਹੜਾ ਹੈ ਉਹ ਨਹੀਂ ਹੋ ਜਾਂਦਾ, ਜਿੰਨੀ ਦੇਰ ਤੱਕ ਇਹ ਅੰਡਰ ਅਪੀਲ ਹੈਗਾ ਆ ਜਿਹੜਾ ਅਫੋਰਡੇਬਲ ਕੇਅਰ ਐਕਟ, ਜਿਹੜੇ ਲੋਕ ਆ ਉਹ ਇਸ ਦੇ ਅਧੀਨ ਕੰਮ ਜਿਹੜਾ ਆ ਉਹ ਕਰ ਸਕਦੇ ਆ, ਇਸ ਦੇ ਅਧੀਨ ਜਿਹੜੀ ਆਪਣੀ ਇੰਸ਼ੋਰੈਂਸ ਵਗੈਰਾ ਜਿਹੜੀ ਆ ਉਹ ਕਰਾ ਸਕਦੇ ਆ। ਅਤੇ ਇਫੈਕਟ ਦੇ ਵਿੱਚ ਜਿਹੜਾ ਅਫੋਰਡੇਬਲ ਕੇਅਰ ਐਕਟ ਰਹੇਗਾ ਜਿੰਨੀ ਦੇਰ ਤੱਕ ਅੰਡਰ ਅਪੀਲ ਆ, ਅਤੇ ਅਪੀਲ ਤੋਂ ਬਾਅਦ ਦੇ ਵਿੱਚ ਫਿਰ ਜਿੱਦਾਂ ਦਾ ਵੀ ਫੈਸਲਾ ਜਿਹੜਾ ਆਊਗਾ ਉਚਲੀ ਅਦਾਲਤ ਦੇ ਵੱਲੋਂ, ਫਿਰ ਉਸ ਦੇ ਹਿਸਾਬ ਦੇ ਨਾਲ ਅੱਗੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਅਤੇ ਕਾਫੀ ਜਿਹੜੇ ਇਹਦੇ ਚਾਂਸਿਸ ਜਿਹੜੇ ਹਰਜੋਤ ਸਿੰਘ ਜੀ ਹੈਗੇ ਆ ਵੀ ਇਸ ਨੂੰ ਮੁੜ ਕੇ ਬਹਾਲ ਜਿਹੜਾ ਆ ਉਹ ਕਰ ਦਿੱਤਾ ਜਾਊਗਾ, ਅਨਕੌਂਸਟੀਟਿਊਸ਼ਨਲ ਤੋਂ ਮੁੜ ਕੇ ਜਿਹੜਾ ਕੌਂਸਟੀਟਿਊਸ਼ਨਲ ਜਿਹੜਾ ਇਸ ਨੂੰ ਕਹਿ ਦਿੱਤਾ ਜਾਵੇਗਾ। ਸੋ ਲੈਟਸ ਸੀ ਕੀ ਬਣਦਾ ਹੈ ਇਸ ਦੇ ਵਿੱਚ, ਕਿਉਂਕਿ ਇੱਕ ਬਹੁਤ ਵੱਡੀ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਪ੍ਰੋਬਲਮ ਤਾਂ ਦੇਖੋ ਅਮਰੀਕਾ ਦੇ ਵਿੱਚ ਚੱਲ ਹੀ ਰਹੀ ਆ। ਸਾਰੇ ਜਾਣੇ ਅਫੋਰਡੇਬਲ ਇੰਸ਼ੋਰੈਂਸ ਜਿਹੜੀ ਉਹ ਚਾਹੁੰਦੇ ਨੇ, ਪਰ ਇਸ ਦੇ ਆਉਣ ਕਰਕੇ ਜਿਹੜੀ ਚਲੋ ਆਈ ਸੀਗੀ ਅਫੋਰਡੇਬਲ ਜਿਹੜੀ ਹੈਲਥ ਇੰਸ਼ੋਰੈਂਸ, ਪਰ ਇਸ ਦੇ ਵਿੱਚ ਘਾਟਾ ਵੀ ਬਹੁਤ ਜਿਹੜਾ ਸਰਕਾਰਾਂ ਨੂੰ ਨਾਲ ਦੇ ਨਾਲ ਚੱਲਣਾ ਪੈ ਰਿਹਾ ਸੀਗਾ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੀ ਟੈਸਲਾ ਕੰਪਨੀ ਆ, ਟੈਸਲਾ ਦੇ ਕੋਲ 3000 ਕਾਰਾਂ ਜਿਹੜੀਆਂ ਆ ਮਾਡਲ 3S ਦੀਆਂ ਹਜੇ ਵੀ ਇਨਵੈਂਟੋਰੀ ਦੇ ਵਿੱਚ ਪਈਆਂ ਆ। ਇਲੋਨ ਮਸਕ ਜਿਹੜੇ ਟੈਸਲਾ ਦੇ ਮਾਲਕ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਭਈ ਹਜੇ ਵੀ ਜਿਹੜਾ ਕੋਈ ਖਰੀਦ ਸਕਦਾ ਕਾਰ, ਕਿਉਂਕਿ ਜਿਹੜਾ ਟੈਕਸ ਕ੍ਰੈਡਿਟ ਆ $7500 ਦਾ ਜਿਹੜਾ ਗਵਰਨਮੈਂਟ ਪੇ ਕਰਦੀ ਆ, ਇਹ ਆਉਣ ਵਾਲੀ 1 ਤਰੀਕ ਤੋਂ ਬਾਅਦ ਇਹ ਹਾਫ ਹੋ ਜਾਣਾ ਆ। ਸੋ ਉਹਦੇ ਨਾਲ ਜਿਹੜੀ ਆ ਫਿਰ ਤੁਹਾਨੂੰ ਪੈਸੇ ਐਕਸਟਰਾ ਦੇਣੇ ਪੈਣੇ ਆ। ਪਰ ਮੈਂ ਹੈਰਾਨ ਆ ਵੀ ਹਜੇ ਵੀ ਕਹਿੰਦੇ ਵੀ 3000 ਕਾਰਾਂ ਜਿਹੜੀਆਂ ਉਹਨਾਂ ਦੇ ਲਈ ਵਿਕਣ ਦੇ ਲਈ ਅਵੇਲੇਬਲ ਆ, ਜਦੋਂ ਕਿ ਪਿਛਲੇ ਸਮਿਆਂ 'ਚ ਇਹ ਕਾਫੀ ਜਿਹੜੀ ਆ ਵੇਟਿੰਗ ਲਿਸਟ ਸੀਗੀ ਇਹਦੇ ਉੱਤੇ। ਇੱਕ ਇਹ ਵੀ ਹੈ ਨਾ ਇਹਨਾਂ ਦਾ ਇੱਕ ਜਿਹੜਾ ਸਸਤਾ ਮਾਡਲ ਜਿਹੜਾ ਉਹ ਵੀ ਉਪਲਬਧ ਜਿਹੜਾ ਹੋਇਆ ਆ। ਸੋ ਇਹ ਵੀ ਚੀਜ਼ ਆ। ਇੱਕ ਹੋਰ ਚੀਜ਼ ਨਾਲ ਜਿਹੜੀ ਹਰਜੋਤ ਸਿੰਘ ਜੀ ਆ ਵੀ ਜਿਹੜੇ DMV ਦੇ ਕੁਛ ਰੂਲ ਵੀ ਜਿਹੜੇ ਆ ਇਸੇ ਨੂੰ ਲੈ ਕੇ ਵੀ ਜਿਹੜੇ ਆ ਉਹ ਚੇਂਜ ਹੋ ਰਹੇ ਨੇ। ਇਸ ਕਰਕੇ ਵੀ ਬਹੁਤ ਸਾਰੇ ਲੋਕ ਜੇ ਇਲੈਕਟ੍ਰਿਕ ਕਾਰਾਂ ਤੋਂ ਅਜੇ ਸੋਚ ਰਹੇ ਆ ਵੀ ਲੈਣ ਕਿ ਨਾ ਲੈਣ। ਅੱਗੇ ਕੀ ਹੁੰਦਾ ਸੀ ਵੀ ਜਿਹੜਾ ਵੀ ਕੋਈ ਇਲੈਕਟ੍ਰਿਕ ਕਾਰ ਲੈਂਦਾ ਸੀਗਾ ਜਿਹੜੀ ਫੁੱਲੀ ਇਲੈਕਟ੍ਰਿਕ ਸੀ, ਉਹਨੂੰ ਕਾਰ ਪੂਲ ਲੇਨ ਦੇ ਵਿੱਚ ਆਟੋਮੈਟਿਕਲੀ ਜਿਹੜੀ ਆ ਉਸ ਦੀ ਐਂਟਰੀ ਸੀ, ਚਾਹੇ ਉਹ ਇਕੱਲਾ ਆ ਅਤੇ ਚਾਹੇ 4 ਜਾਣੇ ਆ, ਚਾਹੇ ਉਹ 1 ਜਾਣੇ ਆ, ਅਤੇ ਉਹ ਕਾਰ ਵਾਲੇ ਜਿਹੜੇ ਉਹਦੇ ਵਿੱਚ ਜਾ ਸਕਦੇ ਸੀਗੇ। ਪਰ ਹੁਣ ਕਹਿੰਦੇ ਅਗਲੇ ਸਾਲ ਤੋਂ ਉਹ ਰੂਲ ਜਿਹੜਾ ਆ ਉਹ ਚੇਂਜ ਹੋ ਰਿਹਾ, ਜਿਨ੍ਹਾਂ ਦੇ ਉੱਤੇ ਗ੍ਰੀਨ ਅਤੇ ਵਾਈਟ ਸਟਿੱਕਰ ਲੱਗੇ ਹੋਏ ਇਲੈਕਟ੍ਰਿਕ ਕਾਰਾਂ ਵਾਲੇ ਸੀਗੇ, ਹੁਣ ਨਵੇਂ ਜਿਹੜੇ ਆ ਉਹ ਇਸ਼ੂ ਕੀਤੇ ਜਾਣਗੇ, ਲਾਲ ਰੰਗ ਦੇ ਜਿਹੜੇ ਆ ਸਟਿੱਕਰ ਉਹ ਇਸ਼ੂ ਹੋਣਗੇ, ਅਤੇ ਆਟੋਮੈਟਿਕਲੀ ਹਰ ਇੱਕ ਨੂੰ ਜਿਹੜੀ ਆ ਉਹ ਸਹੂਲਤ ਜਿਹੜੀ ਉਹ ਨਹੀਂ ਹੋਵੇਗੀ ਵੀ ਉਸ ਦੇ ਵਿੱਚ ਕਾਰਪੂਲ ਦੇ ਵਿੱਚ ਜਸਟ ਬਿਕੋਜ਼ ਤੁਹਾਡੇ ਕੋਲ ਇਲੈਕਟ੍ਰਿਕ ਕਾਰ ਆ ਅਤੇ ਤੁਸੀਂ ਕਾਰਪੂਲ ਦੇ ਵਿੱਚ ਜਿਹੜਾ ਉੱਥੇ ਜਾ ਸਕੋਗੇ। ਕਹਿੰਦੇ ਇਹ ਕੈਲੀਫੋਰਨੀਆ ਦਾ ਮੇਨ ਮਕਸਦ ਇਹ ਪ੍ਰੋਗਰਾਮ ਸ਼ੁਰੂ ਕਰਨ ਦਾ ਉਦੋਂ ਇਹ ਸੀਗਾ ਵੀ ਜ਼ਿਆਦਾ ਲੋਕ ਜਿਹੜੇ ਇਲੈਕਟ੍ਰਿਕ ਕਾਰਾਂ ਜਿਹੜੀਆਂ ਆ ਉਹ ਯੂਜ਼ ਕਰਨ, ਪਰ ਹੁਣ ਕਹਿੰਦੇ ਕਿ ਇਲੈਕਟ੍ਰਿਕ ਕਾਰਾਂ ਹੋ ਇੰਨੀਆਂ ਵੀ ਗਈਆਂ ਆ ਵੀ ਕਾਰਪੂਲ ਦੇ ਵਿੱਚ ਕਾਰਪੂਲ ਵਾਲਿਆਂ ਨੂੰ ਜਿਹੜਾ ਆ ਘੱਟ ਚਾਂਸ ਮਿਲਦਾ ਆ ਵੀ ਉੱਥੇ ਵੀ ਕੰਜੈਸ਼ਨ ਜਿਹੜੀ ਉਹ ਹੋ ਰਹੀ ਆ, ਉੱਥੇ ਵੀ ਇੱਕ ਹਿਸਾਬ ਨਾਲ ਟ੍ਰੈਫਿਕ ਕਾਰਪੂਲ ਦੇ ਵਿੱਚ ਵਾਲਿਆਂ 'ਚ ਵੀ ਵੱਧ ਰਹੀ ਆ। ਸੋ ਉਹਨਾਂ ਨੇ ਹੁਣ ਉਸ ਦੇ ਵਿੱਚ ਵੀ ਥੋੜ੍ਹੀ ਤਬਦੀਲੀ ਜਿਹੜੀ ਆ ਉਹ ਕੀਤੀ ਹੈਗੀ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਸਿੱਖਾਂ ਦੇ ਨਾਲ ਰਿਲੇਟਡ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਰੋਜ਼ ਪਰੇਡ ਹੁੰਦੀ ਹੈਗੀ ਆ,
ਉਹ 130 ਸਾਲਾਂ ਦਾ ਕਹਿੰਦੇ ਵੀ ਓਲਡ ਅਮਰੀਕਨ ਟ੍ਰੈਡੀਸ਼ਨ ਹੈਗਾ ਆ, ਜਿਹਨੂੰ 1 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਵਿਜ਼ਟਰਸ ਦੇਖਦੇ ਹੈਗੇ ਆ, ਅਤੇ ਟੈਲੀਵਿਜ਼ਨ ਦੇ ਉੱਤੇ ਵੀ ਜਿਹੜੀ ਲਾਈਵ ਟੈਲੀਕਾਸਟ ਕੀਤੀ ਜਾਂਦੀ ਹੈਗੀ ਆ। ਅਤੇ ਸਿੱਖ ਕਮਿਊਨਿਟੀ ਪਿਛਲੇ ਕਾਫੀ ਸਾਲਾਂ ਤੋਂ ਜਿਹੜੀ ਇਸ ਪਰੇਡ ਦੇ ਵਿੱਚ ਹਿੱਸਾ ਲੈਂਦੀ ਆ, ਅਤੇ ਇਸ ਸਾਲ ਵੀ ਜਿਹੜਾ ਪਰੇਡ ਦਾ ਜਿਹੜਾ ਮੈਸੇਜ ਆ ਉਹ ਮੈਲੋਡੀ ਆਫ ਲਾਈਫ ਰੋਜ਼ ਪਰੇਡ ਦੇ ਵਿੱਚ ਰੱਖਿਆ ਗਿਆ, ਜਿਹਦੇ ਵਿੱਚ ਕਹਿੰਦੇ 5 ਲੋਕਲ ਪ੍ਰੋਮੀਨੈਂਟ ਮਜੀਸ਼ੀਅਨ ਜਿਹੜੇ ਸਿੱਖ ਹੈਗੇ ਆ ਉਹ ਆਪਣਾ ਮਿਊਜ਼ਿਕ ਵੀ ਲੋਕਾਂ ਨੂੰ ਸੁਣਾਉਣਗੇ, ਅਤੇ 1,19,000 ਫਲਾਵਰਸ ਜਿਹੜੇ ਆ ਉਸ ਫਲੋਟ ਦੇ ਉੱਤੇ ਰੱਖੇ ਗਏ ਹੈਗੇ ਆ। ਸੋ ਕਾਫੀ ਅਤੇ ਪੂਰੀ ਕਹਿੰਦੀ ਰੋਜ਼ ਪਰੇਡ ਦੇ ਵਿੱਚ ਲੋਕਾਂ ਨੂੰ ਜਿਹੜਾ ਲੰਗਰ ਆ ਉਹ ਵੀ ਜਿਹੜਾ ਛਕਾਇਆ ਜਾਊਗਾ। ਸੋ ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਸਿੱਖ ਆ ਇਹ ਵਧਾਈ ਦੇ ਪਾਤਰ ਆ। ਕਾਫੀ ਇਹਦੇ ਉੱਤੇ ਪੈਸਾ ਵੀ ਸਪੈਂਡ ਹੁੰਦਾ ਹੈਗਾ ਆ, ਅਤੇ ਪਿਛਲੇ ਕਈ ਸਾਲਾਂ ਤੋਂ ਇਹ ਜਿਹੜਾ ਸਿੱਖ ਪਰੇਡ ਕਰ ਰਹੇ ਆ, ਅਤੇ ਹਰ ਵਾਰ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਮੈਸੇਜ ਆ ਉਹ ਡਿਫਰੈਂਟ ਹੁੰਦਾ ਆ। ਸੋ ਇਸ ਸਾਲ ਦਾ ਜਿਹੜਾ ਥੀਮ ਹੈਗਾ ਰੋਜ਼ ਪਰੇਡ ਦਾ ਮੈਲੋਡੀ ਆਫ ਲਾਈਫ ਸੈਲੀਬ੍ਰੇਟਿੰਗ ਦਾ ਯੂਨੀਵਰਸਲ ਲੈਂਗੁਏਜ ਆਫ ਮਿਊਜ਼ਿਕ ਇਹ ਰੱਖਿਆ ਗਿਆ ਹੈ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ। ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ ਹੰਡਾਈ ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ ਲੈਣ ਦੇ ਲਈ ਅੱਜ ਹੀ ਕਾਲ 909 786 8008। ਯੂਜ਼ਡ ਟ੍ਰੇਲਰ